ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 20 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਚੱਲ ਰਹੀਆਂ। ਜੇ ਤੁਸੀਂ ਵੀ ਉਸ ਐਪਲੀਕੇਸ਼ਨਸ ਦੇ ਵਿੱਚ ਚੇਂਜਸ ਕਰਵਾਉਣੀਆਂ, ਨਵੀਂ ਐਪਲੀਕੇਸ਼ਨ ਭਰਨੀਆਂ, ਅਪਡੇਟ ਕਰਵਾਉਣੀਆਂ ਤੇ ਕਾਲ ਕਰੋ 408-272-2500 ਦੇ ਉੱਤੇ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਹਰਜੀਤ ਸਿੰਘ ਲੈਥਰੋਪ ਗੁਰਮੇਲ ਵਾਸੀ ਐਲਗਰੋਵ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਗਰੇਵਾ ਟਰੈਵਲ ਸਰਵਿਸਿਜ਼, ਯੂਨੀਵਰਸਿਟੀ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰੋ 888-888-9914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ USA ਨੇ ਆਪਣੀ ਯੂਕਰੇਨ ਦੇ ਵਿੱਚ ਜਿਹੜਾ ਕੀਵ ਸ਼ਹਿਰ ਆ, ਉੱਥੇ ਐਮਬੈਸੀ ਆ, ਉਹ ਸ਼ਟ ਡਾਊਨ ਕਰ ਦਿੱਤੀ ਆ। ਕੱਲ ਅਮਰੀਕਾ ਨਹੀਂ, ਹੋਰ ਵੀ ਬਹੁਤ ਸਾਰੇ ਵੈਸਟਰਨ ਮੁਲਕਾਂ ਨੇ ਆਪਣੀਆਂ ਐਮਬੈਸੀਆਂ ਜੋ ਆ ਯੂਕਰੇਨ ਦੇ ਵਿੱਚ ਅੱਜ ਬੰਦ ਕਰ ਦਿੱਤੀਆਂ ਆ ਤੇ ਆਪਣੇ ਜਿਹੜੇ ਪਰਸਨਲ ਆ, ਜਿਹੜੇ ਲੋਕ ਉੱਥੇ ਕੰਮ ਕਰਦੇ, ਉਹਨਾਂ ਨੂੰ ਮੂਵ ਕਰ ਦਿੱਤਾ ਹੈ। ਇਹ ਸਾਰਾ ਕੁਝ ਇਸ ਕਰਕੇ ਹੋਇਆ ਜਦੋਂ ਹੀ ਯੂਕਰੇਨ ਨੂੰ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਹ ਕਹਿ ਦਿੱਤਾ ਵੀ ਤੁਸੀਂ US ਮੇਡ ATACMS ਮਿਜ਼ਾਈਲ ਜੋ ਆ ਉਹ ਯੂਜ਼ ਕਰ ਸਕਦੇ ਆ ਰਸ਼ੀਆ ਦੇ ਅਗੇਂਸਟ। 1000 ਤੋਂ ਵੱਧ ਸਮਾਂ ਹੋ ਗਿਆ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਆ ਜੰਗ ਚੱਲਦੀ ਹੋਈ ਨੂੰ। ਸੋ ਹੁਣ ਇਹ ਸਾਰੇ ਕਾਸੇ ਤੋਂ ਇਹ ਲੱਗਦਾ ਆ ਵੀ ਅਮਰੀਕਾ ਵਾਲਿਆਂ ਨੇ ਇਹ ਕਿਹਾ ਵੀ ਸਾਨੂੰ ਖਤਰਾ ਆ ਵੀ ਲੜਾਈ ਹੋਰ ਵੱਧ ਸਕਦੀ ਆ ਤੇ ਥ੍ਰੈਟ ਹੈਗੀ ਆ 에ਅਰ ਅਟੈਕਸ ਦੀ। ਇਸ ਕਰਕੇ ਅਸੀਂ ਆਪਣੀ ਐਮਬੈਸੀ ਬੰਦ ਕਰਨੇ ਜਾ ਰਹੇ ਹੈਗੇ ਆ। ਤੇ ਇਸ ਤੋਂ ਬਿਨਾਂ ਇਟਾਲੀਅਨ ਤੇ ਗ੍ਰੀਕ ਜਿਹੜੇ ਆ ਉਹਨਾਂ ਨੇ ਵੀ ਆਪਣੀਆਂ ਐਮਬੈਸੀਜ਼ ਆ ਉੱਥੇ ਬੰਦ ਕਰ ਲਈਆਂ ਹੈਗੀਆਂ। ਫਰਾਂਸ ਦੀ ਐਮਬੈਸੀ ਨੇ ਇਹ ਕਿਹਾ ਆ ਵੀ ਅਸੀਂ ਖੁੱਲੇ ਜ਼ਰੂਰ ਆ, ਪਰ ਆਪਣੇ ਸਾਰੇ ਜਿਹੜੇ ਸਿਟੀਜ਼ਨਸ ਆ ਉਹਨਾਂ ਨੇ ਕਹਿਤਾ ਵੀ ਕੌਸ਼ੀਅਸ ਰਹੋ ਤੇ ਕਿਸੇ ਟਾਈਮ ਵੀ ਉਹ ਇਹ ਅਨਾਉਂਸ ਕਰ ਸਕਦੇ ਹੈਗੇ ਆ ਵੀ ਆਪਾਂ ਜੋ ਐਮਬੈਸੀ ਆ ਉਸ ਨੂੰ ਸ਼ਟ ਡਾਊਨ ਕਰਨ ਜਾ ਰਹੇ ਹੈਗੇ ਆ। ਜੀ ਹਰਜੋਤ ਸਿੰਘ ਜੀ, ਇੱਥੋਂ ਇਹੀ ਭਣਕ ਮਿਲਦੀ ਆ ਜਿਸ ਤਰ੍ਹਾਂ ਕੱਲ ਬਾਅਦ ਦੇ ਵਿੱਚ ਲੌਂਗ ਰੇਂਜ ਮਿਜ਼ਾਈਲਸ ਵਰਤੀਆਂ ਗਈਆਂ ਪਹਿਲੀ ਵਾਰ ਯੂਕਰੇਨ ਦੇ ਦੁਆਰਾ ਰਸ਼ੀਆ ਦੇ ਅੰਦਰ ਤੱਕ ਮਾਰ ਕਰਨ ਦੇ ਲਈ। ਉਸ ਤੋਂ ਬਾਅਦ ਦੇ ਵਿੱਚ ਪੁਤਿਨ ਨੇ ਇਹੀ ਕਿਹਾ ਸੀਗਾ ਵੀ ਅਸੀਂ ਨਿਊਕਲੀਅਰ ਹਮਲਾ ਕਰਨ ਦੇ ਲਈ ਵੀ ਰੈਡੀ ਹਾਂ ਤੇ ਇਸ ਲੜਾਈ ਨੂੰ ਵਧਾਉਣ ਦੇ ਲਈ ਅਮਰੀਕਾ ਨੇ ਇਹ ਜਿਹੜੀ ਕਾਰਵਾਈ ਕੀਤੀ ਆ। ਉਧਰ ਇੱਕ ਹੋਰ ਪਾਲਿਸੀ ਸ਼ਿਫਟ ਦੇ ਵਿੱਚ ਬਾਈਡਨ ਪ੍ਰਸ਼ਾਸਨ ਨੇ ਹਰੀ ਝੰਡੀ ਦੇ ਦਿੱਤੀ ਆ ਐਂਟੀ ਪਰਸਨਲ ਮਾਈਨਸ ਦੇ ਲਈ। ਇਹ ਜਿਹੜੀਆਂ ਐਂਟੀ ਪਰਸਨਲ ਮਾਈਨਸ ਦਾ ਉਹਨਾਂ ਨੂੰ ਯੂਕਰੇਨ ਦੇ ਵਿੱਚ ਘੱਲਿਆ ਜਾਊਗਾ ਪਹਿਲੀ ਵਾਰ। ਸੈਕਟਰੀ ਆਫ ਡਿਫੈਂਸ ਲੋਇਡ ਆਸਟਨ ਉਹਨਾਂ ਨੇ ਅੱਜ ਇਸ ਚੀਜ਼ ਦੀ, ਇਸ ਖਬਰ ਦੀ ਪੁਸ਼ਟੀ ਕੀਤੀ ਆ। ਥੋੜੇ ਦਿਨ ਬਾਅਦ 'ਚ ਖਬਰ ਆਈ ਆ ਜਾਂ ਕਹਿ ਲਓ ਵੀ ਪਾਲਿਸੀ ਦੇ ਵਿੱਚ ਚੇਂਜਸ ਆਏ ਆ ਜਦੋਂ ਯੂਕਰੇਨ ਨੂੰ ਇਹਨਾਂ ਨੇ ਇਜਾਜ਼ਤ ਦੇ ਦਿੱਤੀ ਸੀ ਲੌਂਗ ਰੇਂਜ ਮਿਜ਼ਾਈਲਸ ਰਸ਼ੀਆ ਦੇ ਵਿੱਚ ਹਮਲਾ ਕਰਨ ਦੇ ਲਈ। US ਜਿਹੜਾ ਇਹ ਕਹਿ ਰਿਹਾ ਵੀ ਕੀਵ ਨੂੰ ਅਸੀਂ ਇਹ ਕਹਿ ਰਹੇ ਹਾਂ, ਇਹ ਦਿਸ਼ਾ ਨਿਰਦੇਸ਼ ਦਿੱਤੇ ਨੇ ਵੀ ਐਂਟੀ ਪਰਸਨਲ ਮਾਈਨਸ ਈਸਟਰਨ ਪਾਰਟ ਆਫ ਕੰਟਰੀ ਦੇ ਵਿੱਚ ਜਿਹੜਾ ਰੂਸ ਦੇ ਨਾਲ ਲੱਗਦਾ ਆ ਉੱਥੇ ਹੀ ਵਰਤੀਆਂ ਜਾਣ ਤਾਂ ਜੋ ਜਿਹੜੇ ਰਸ਼ੀਅਨ ਟਰੂਪਸ ਆ ਉਹਨਾਂ ਨੂੰ ਜਿਹੜਾ ਆ ਪ੍ਰੋਗਰੈਸ ਕਰ ਰਹੇ ਆ, ਜੋ ਯੂਕਰੇਨ ਵੱਲ ਨੂੰ ਲਗਾਤਾਰ ਵੱਧਦੇ ਆ ਰਹੇ ਆ, ਉਹਨਾਂ ਦੀ ਚਾਲ ਨੂੰ ਜਿਹੜਾ ਉਹ ਹੌਲੀ ਕੀਤਾ
ਜਾ ਸਕੇ। ਸੋ ਇਸ ਦੇ ਵਿੱਚ, ਇਸ ਬੈਟਲ ਦੇ ਵਿੱਚ ਮਾਸਕੋ ਦੇ ਬਹੁਤ ਜ਼ਿਆਦਾ ਕਹਿ ਲਓ ਵੀ ਰਾਸ਼ੀ ਖਰਚ ਹੋਈ ਹੈਗੀ ਆ, ਜਿਸ ਦੇ ਵਿੱਚ ਇਹ ਵੀ ਦਾਅਵਾ ਆ ਵੀ ਰੂਸ ਦੇ ਬਹੁਤ ਸਾਰੇ ਫੌਜੀ, ਬਹੁਤ ਵੱਡਾ ਜਿਹੜਾ ਅੰਕੜਾ ਆ, ਉਹਨਾਂ ਦੀ ਮੌਤ ਹੋਈ ਆ। ਰਸ਼ੀਆ ਦੇ ਉੱਤੇ ਲਗਾਤਾਰ ਦਬਾਅ ਹੈਗਾ ਆ। ਯੂਕਰੇਨ ਨੂੰ ਵੈਸਟ ਮੁਲਕਾਂ ਨੇ ਲਗਾਤਾਰ ਧਨ ਰਾਸ਼ੀ ਤੇ ਉਸ ਦੇ ਨਾਲ ਹਥਿਆਰ ਮੁਹੱਈਆ ਕਰਾ ਕੇ ਰੂਸ ਦੇ ਨਾਲ ਲੜਨ ਜੋਗਾ ਅਜੇ ਤੱਕ ਛੱਡਿਆ ਆ। ਤੇ ਇਹ ਦੋ ਵੱਡੀਆਂ ਜਿਹੜੀਆਂ ਚੇਂਜਿਸ ਆ, ਹੁਣ 1000ਵੇਂ ਦਿਨ ਦੇ ਉੱਤੇ ਲੜਾਈ ਦੇ ਇਹ ਆਈਆਂ ਨੇ। ਇਹ ਲੜਾਈ ਇਸ ਨੂੰ ਹੋਰ ਜ਼ਿਆਦਾ ਗੰਭੀਰ ਕਰੂਗੀ, ਹੋਰ ਜ਼ਿਆਦਾ ਇਹ ਤੇਜ਼ੀ ਦੇ ਨਾਲ ਲੜਾਈ ਅੱਗੇ ਫੈਲੇਗੀ। ਇਹ ਜਿਹੜੀ ਗੱਲ ਦੇਖਣ ਵਾਲੀ ਰਹੇਗੀ। ਲੌਂਗ ਰੇਂਜ ਮਿਜ਼ਾਈਲਸ ਤੋਂ ਬਾਅਦ ਐਂਟੀ ਪਰਸਨਲ ਮਾਈਨਸ ਯੂਕਰੇਨ ਰਸ਼ੀਅਨ ਬਾਰਡਰ ਦੇ ਉੱਤੇ ਯੂਕਰੇਨ ਨੂੰ ਲਾਉਣ ਦੀ ਇਜਾਜ਼ਤ ਜਿਹੜੀ ਆ ਉਹ ਹੁਣ ਦੇ ਦਿੱਤੀ ਗਈ ਹੈਗੀ ਆ। 2022 ਦੇ ਵਿੱਚ, ਜੂਨ 2022 ਦੇ ਵਿੱਚ ਜਦੋਂ ਲੜਾਈ ਸ਼ੁਰੂ ਹੋਈ ਨੂੰ 4 ਮਹੀਨੇ ਹੋਏ ਸੀ, ਬਾਈਡਨ ਪ੍ਰਸ਼ਾਸਨ ਨੇ ਉਸ ਟਾਈਮ ਦੇ ਉੱਤੇ ਇਹ ਕਿਹਾ ਸੀਗਾ ਵੀ ਅਸੀਂ ਜਿਹੜੇ ਐਂਟੀ ਪਰਸਨਲ ਮਾਈਨਸ ਆ ਉਹਨਾਂ ਦੀ ਵਰਤੋਂ ਨਹੀਂ ਕਰਾਂਗੇ ਜਾਂ ਬਹੁਤ ਘੱਟ ਜਿਹੜੀ ਆ ਉਹ ਕੀਤੀ ਜਾਊਗੀ। ਤੇ ਹੁਣ ਕਹਿੰਦੇ ਵੀ ਇਸ ਤੋਂ ਪਹਿਲਾਂ ਜਿਹੜਾ ਟਰੰਪ ਪ੍ਰਸ਼ਾਸਨ ਇਹਨਾਂ ਦੇ ਉਲਟ ਇਸ ਚੀਜ਼ ਦੇ ਉਲਟ ਸੀਗੇ, ਉਹ ਵਰਤਣ ਦੀ ਇਜਾਜ਼ਤ ਦਿੰਦੇ ਸੀਗੇ, ਫਿਰ ਇਹਨਾਂ ਨੇ ਘਟਾ ਦਿੱਤੀ ਤੇ ਹੁਣ ਜਾਂਦੇ ਜਾਂਦੇ ਇਹਨਾਂ ਨੇ ਐਂਟੀ ਪਰਸਨਲ ਮਾਈਨਸ ਆ ਉਹਨੂੰ ਦੁਬਾਰਾ ਹਰਜੋਤ ਸਿੰਘ ਜੀ ਵਰਤਣ ਦੀ ਇਜਾਜ਼ਤ ਦੇ ਦਿੱਤੀ ਆ। ਲੱਗਦਾ ਆ ਲੜਾਈ ਹੋਰ ਵੀ ਜ਼ਿਆਦਾ ਹੁਣ ਭਖਣ ਜਾ ਰਹੀ ਆ। ਜੀ ਬਿਲਕੁਲ, ਇਹ ਸਾਰੇ ਕਾਸੇ ਦੇ ਸਬੰਧ ਦੇ ਵਿੱਚ ਯੂਐਸ ਨੇ ਇਹ ਕਿਹਾ ਹੈਗਾ ਆ ਵੀ ਸਾਡਾ ਮੇਨ ਕਾਰਨ ਇਹੀ ਆ ਵੀ ਕਿਸੇ ਟਾਈਮ ਵੀ ਰਸ਼ੀਆ ਵਾਲੇ ਵੱਡਾ ਅਟੈਕ ਯੂਕਰੇਨ ਦੇ ਉੱਤੇ ਕਰ ਸਕਦੇ ਹੈਗੇ ਆ। ਯੂਕਰੇਨੀਅਨ ਮਿਲਟਰੀ ਦੇ ਜਿਹੜੇ ਪਰਸਨਲਸ ਆ ਉਹਨਾਂ ਨੇ ਰਿਊਟਰਸ ਜਿਹੜੀ ਏਜੰਸੀ ਆ, ਨਿਊਜ਼ ਏਜੰਸੀ, ਉਹਨਾਂ ਨੂੰ ਇਹ ਦੱਸਿਆ ਆ ਵੀ ਰਸ਼ੀਆ ਕਿਸੇ ਟਾਈਮ ਵੀ 300 ਤੋਂ ਵੱਧ ਡਰੋਨਸ ਦੇ ਰਾਹੀਂ ਤੇ ਵਾਰਸ਼ਿਪਸ ਦੇ ਰਾਹੀਂ, ਵਾਰ ਪਲੇਨਸ ਦੇ ਰਾਹੀਂ, ਗਰਾਊਂਡ ਬੇਸ ਸਿਸਟਮ ਟੂ ਫਾਇਰ ਮਿਜ਼ਾਈਲਸ ਕਿਸੇ ਟਾਈਮ ਵੀ ਵੱਡੀ ਗਿਣਤੀ ਦੇ ਵਿੱਚ ਕਰ ਸਕਦਾ ਹੈਗਾ ਆ। ਸੋ ਇਹਦੇ ਕਰਕੇ ਜੋ ਅੰਬੈਸੀਜ਼ ਹੈਗੀਆਂ ਆ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਆ। ਸੋ ਯੂਐਸਏ ਨੇ, ਇਟਲੀ ਨੇ, ਗ੍ਰੀਸ ਨੇ, ਸਾਰੀਆਂ ਜਿਹੜੀਆਂ ਅੰਬੈਸੀਜ਼ ਆ ਉੱਥੇ ਬੰਦ ਕਰ ਦਿੱਤੀਆਂ। ਸੋ ਇੱਥੋਂ ਲੱਗਦਾ ਆ ਵੀ ਇਹਨਾਂ ਨੂੰ ਇਹ ਲੱਗ ਰਿਹਾ ਆ ਵੀ ਜਿਹੜੀ ਲੜਾਈ ਹੈ ਕਾਫੀ ਤੇਜ਼ੀ ਨਾਲ ਫੈਲਣੀ ਹੈਗੀ ਆ। ਬਿਲਕੁਲ, ਜਦੋਂ ਤੋਂ ਹੀ ਅਕਤੂਬਰ ਮਹੀਨੇ 'ਚ ਦੱਸਿਆ ਗਿਆ ਵੀ ਯੂਨਾਈਟਿਡ ਨੇਸ਼ਨ ਦੇ ਮੁਤਾਬਕ 2022 ਤੋਂ ਲੈ ਕੇ ਹੁਣ ਤੱਕ 407 ਦੇ ਕਰੀਬ ਯੂਕਰੇਨੀਅਨ ਸਿਵਲੀਅਨਸ ਦੀ ਮੌਤ ਹੋ ਚੁੱਕੀ ਆ। 944 ਜਿਹੜੇ ਆ ਬੜੀ ਬੁਰੀ ਤਰ੍ਹਾਂ ਜਿਹੜੇ ਆ ਫੱਟੜ ਹੋ ਚੁੱਕੇ ਹੈਗੇ ਆ। ਬਿਲਕੁਲ। ਸੋ ਇਹਦਾ ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ 3 ਕੁ ਸਾਲ ਪਹਿਲਾਂ ਜਦੋਂ ਇਹ ਲੜਾਈ ਸ਼ੁਰੂ ਹੋਈ ਸੀ ਫਰਵਰੀ ਮਹੀਨੇ ਦੇ ਵਿੱਚ 2000 ਤੇ ਆਈ ਥਿੰਕ 22 ਦੇ ਵਿੱਚ ਹੀ, ਉਦੋਂ ਹੀ ਇਹਨਾਂ ਨੇ ਕਹਿ ਦਿੱਤਾ ਸੀਗਾ ਵੀ ਰਸ਼ੀਆ ਬਹੁਤ ਵੱਡਾ ਹਮਲਾ ਯੂਕਰੇਨ ਦੇ ਉੱਤੇ ਕਰਨ ਜਾ ਰਿਹਾ, ਤੇ ਉਹ ਚੀਜ਼ ਇਹਨਾਂ ਦੀ ਇੰਟੈਲੀਜੈਂਸ ਵਾਲਿਆਂ ਦੀ ਸਹੀ ਸਾਬਤ ਹੋਈ ਸੀ। ਤੇ ਹੁਣ ਜੋ ਇਸ਼ਾਰੇ ਮਿਲ ਰਹੇ ਆ, ਆਪਣੇ ਬੰਦਿਆਂ ਨੂੰ ਵਾਪਸ ਬੁਲਾਉਣਾ, ਮੁਲਕ ਨੂੰ ਖਾਲੀ ਕਰਕੇ ਜਾਣ ਨੂੰ ਕਹਿਣਾ ਤੇ ਐਮਬੈਸੀਆਂ ਬੰਦ ਕਰਨਾ, ਤੇ ਨਾਲ ਦੇ ਨਾਲ ਐਂਟੀ ਪਰਸਨਲ ਮਿਜ਼ਾਈਲ ਮਾਈਨਸ ਆ ਉਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣੀ, ਲੌਂਗ ਰੇਂਜ ਮਿਜ਼ਾਈਲ ਦੀ ਵਰਤਣ ਦੀ ਜਿਹੜੀ ਇਜਾਜ਼ਤ ਦੇਣੀ। ਇੱਥੋਂ ਇਹੀ ਲੱਗ ਰਿਹਾ ਵੀ ਰੂਸ ਇੱਕ ਹੋਰ ਬਹੁਤ ਵੱਡਾ ਹੱਲਾ ਮਾਰਨ ਦੀ ਕੋਸ਼ਿਸ਼ ਆ। ਹੋ ਸਕਦਾ ਵੀ ਪੁਤਿਨ ਇਸ ਫਿਰਾਕ ਦੇ ਵਿੱਚ ਵੀ ਹੋਵੇ ਵੀ ਬਾਈਡਨ ਹੁਣਾਂ ਦੇ ਅਖੀਰਲੇ ਦਿਨਾਂ ਦੇ ਵਿੱਚ ਜਿੰਨਾ ਰਕਬਾ ਆ ਆਪਣੇ ਅਧੀਨ ਕੀਤਾ ਜਾ ਸਕਦਾ ਉਸ ਨੂੰ ਵੱਧ ਤੋਂ ਵੱਧ ਕਰ ਲਈਏ, ਤੇ ਜੇ ਟਰੰਪ ਹੁਣੀ ਆਉਂਦੇ ਆ ਤੇ ਸ਼ਾਇਦ ਵਾਕਿਆ ਲੜਾਈ ਜਿਹੜੀ ਆ ਉਹ ਬੰਦ ਹੁੰਦੀ ਆ। ਤੇ ਜਿੱਦਾਂ ਕ੍ਰੀਮੀਆ ਦਾ ਇਲਾਕਾ ਉਹਨਾਂ ਨੇ ਓਬਾਮਾ ਕਾਰਜਕਾਲ ਦੇ ਦੌਰਾਨ ਆਪਣੇ ਅੰਡਰ ਲੈ ਲਿਆ ਸੀ, ਤੇ ਉਸ ਤੋਂ ਬਾਅਦ ਦੇ ਵਿੱਚ ਉਹ ਪੱਕਾ ਹੀ ਉਹਨਾਂ ਦੇ ਅੰਡਰ ਰਹਿ ਗਿਆ। ਸੋ ਸ਼ਾਇਦ ਇਹੀ ਆ ਵੀ ਵੱਧ ਤੋਂ ਵੱਧ ਜਿਹੜਾ ਇਲਾਕਾ ਆ ਆਪਣੇ ਅੰਡਰ ਲੈ ਲਈਏ ਤੇ ਫਿਰ ਬਾਅਦ ਦੇ ਵਿੱਚ ਜਿਹੜੀ ਉਹ ਦੇਖੀ ਜਾਊਗੀ। ਸੋ ਹੋ ਸਕਦਾ ਵੀ ਅਖੀਰਲਾ ਹੱਲਾ ਜਿਹੜਾ ਰੂਸ ਦਾ ਇਸ ਚੀਜ਼ ਦਰਮਿਆਨ ਹੋਵੇ। ਉਧਰ ਜਿਹੜਾ ਹਰਜੋਤ ਸਿੰਘ ਜੀ G20 ਦੀ ਮੀਟਿੰਗ ਵੀ ਜਿਹੜੀ ਉਹ ਚੱਲੀ ਜਾ ਰਹੀ ਆ, ਜਿੱਥੇ ਸਰਗੇਈ ਲੈਵਰੋਵ ਜਿਹੜਾ ਇਹਨਾਂ ਦਾ ਰੂਸੀ ਫੋਰਨ ਮਿਨਿਸਟਰ ਆ, ਉਹਨੇ ਇਹੀ ਬਿਆਨ ਦਿੱਤਾ ਸੀਗਾ ਵੀ ਅਮਰੀਕਾ ਜਾਣਬੁੱਝ ਕੇ ਇਸ ਲੜਾਈ ਨੂੰ ਹੋਰ ਤੇਜ਼ ਕਰਨਾ ਚਾਹ ਰਿਹਾ ਆ, ਹੋਰ ਇਸ ਨੂੰ ਜਿਹੜਾ ਉਹ ਵਧਾਉਣ ਜਾ ਰਿਹਾ ਆ। ਸੋ ਦੇਖੋ ਕੀ ਅੱਗੇ ਬਣਦਾ ਆ, ਪਰ ਜੋ ਸੰਕੇਤ ਮਿਲ ਰਹੇ ਆ ਉਹ ਬਹੁਤੇ ਸ਼ੁਭ ਸੰਕੇਤ ਨਹੀਂ ਨੇ। ਅਗਲੀ ਖਬਰ ਵੱਲ ਚਲੀਏ। ਇੱਕ ਬੰਦੇ ਨੂੰ ਅੱਜ ਜਿਸ ਨੇ ਜਾਰਜੀਆ ਦੇ ਵਿੱਚ ਇੱਕ ਨਰਸਿੰਗ ਸਟੂਡੈਂਟ ਨੂੰ ਮਾਰ ਦਿੱਤਾ ਸੀ, ਜਿਸ ਟਾਈਮ ਦੇ ਉੱਤੇ ਉਹ ਸੈਰ ਕਰ ਰਹੀ ਸੀ, ਉਸ ਨੂੰ ਕਨਵਿਕਟ ਕਰ ਦਿੱਤਾ ਗਿਆ ਹੈਗਾ।
ਲੇਕਨ ਰਾਈਲੀ ਜਾਰਜੀਆ ਯੂਨੀਵਰਸਿਟੀ ਦੀ ਨਰਸਿੰਗ ਦੀ ਸਟੂਡੈਂਟ ਸੀ। ਤੁਹਾਨੂੰ ਯਾਦ ਹੋਊਗਾ ਇਹ ਕੁਝ ਸਮਾਂ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ ਇਹਦੀ ਜਿਹੜੀ ਹੈ ਇਸ ਨੂੰ ਹੋਜ਼ੇ ਇਵਾਰਾ 26 ਸਾਲਾਂ ਦਾ ਉਸਨੇ ਇਹਨੂੰ ਮਾਰ ਦਿੱਤਾ ਸੀ। ਬਾਅਦ ਦੇ ਵਿੱਚ ਉਹਦਾ ਕੇਸ ਚੱਲ ਰਿਹਾ ਸੀ ਤੇ ਅੱਜ ਇਹ ਖਬਰ ਆ ਰਹੀ ਆ ਵੀ ਉਸ ਨੂੰ ਹੁਣ ਗਿਲਟੀ ਆਫ ਮਰਡਰ ਤੇ ਹੋਰ ਚਾਰजेस ਦੇ ਅੰਡਰ ਜਿਹੜੇ ਚਾਰਜ ਕੀਤਾ ਗਿਆ ਹੈਗਾ। ਇਵਾਰਾ ਇੱਕ ਅਨਡਾਕੂਮੈਂਟਡ ਵੈਨਜ਼ੂਏਲਾ ਦਾ ਇਮੀਗ੍ਰੈਂਟ ਸੀ ਜੋ ਕਿ ਯੂਐਸਏ ਦੇ ਵਿੱਚ ਇਲੀਗਲੀ 2022 ਚ ਐਂਟਰ ਹੋਇਆ ਸੀ ਤੇ ਉਸ ਨੂੰ ਯੂਐਸਏ ਦੇ ਵਿੱਚ ਰਹਿਣ ਦਿੱਤਾ ਗਿਆ ਸੀ ਤਾਂ ਕਿ ਉਹ ਆਪਣਾ ਇਮੀਗ੍ਰੇਸ਼ਨ ਦਾ ਕੇਸ ਜਿਹੜਾ ਆ ਉਹ ਪਰਸੂ ਕਰ ਸਕੇ। ਇਸ ਕੇਸ ਤੋਂ ਬਾਅਦ ਬਹੁਤ ਵੱਡੀ ਜਿਹੜੀ ਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਡੀਬੇਟ ਹੋਈ ਸੀ, ਖਾਸ ਕਰਕੇ ਇਲੀਗਲ ਇਮੀਗ੍ਰੈਂਟਸ ਦੀ, ਤਾਂ ਜਿਹੜੇ ਕ੍ਰਿਮੀਨਲ ਹੈਗੇ ਆ ਉਸ ਇਸ਼ੂ ਨੂੰ ਲੈ ਕੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਹੈ 2022 ਚ ਮਿਲ ਗਿਆ ਸੀ। ਈਵਨ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਹੋਣਾ ਨੇ ਜੋ ਇਹ ਲੜਕੀ ਸੀ ਜਿਹੜੀ ਸਟੂਡੈਂਟ ਸੀ ਲੇਕਨ ਰਾਈਲੀ, ਉਹਦੀ ਮੌਤ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੂੰ ਸਿੱਧਾ ਬਲੇਮ ਕੀਤਾ ਸੀ ਵੀ ਤੁਸੀਂ ਜਿਹੜੇ ਆ ਇਸ ਦੇ ਲਈ ਜਿਹੜੇ ਆ ਜ਼ਿੰਮੇਵਾਰ ਹੋ। ਸੋ ਸਟੇਟ ਨੇ ਇਵਾਰਾ ਨੂੰ 1 ਕਾਊਂਟ ਆਫ ਮੈਲਿਸ ਮਰਡਰ, 3 ਕਾਊਂਟ ਆਫ ਫੈਲਨੀ ਮਰਡਰ, 1 ਕਾਊਂਟ ਆਫ ਕਿਡਨੈਪਿੰਗ, aggravated assault, aggravated battery, hindering an emergency telephone call, tampering with the evidence, ਇਹ ਸਾਰਾ ਕੁਝ ਇਹ ਜਿਹੜੇ ਚਾਰजेस ਆ ਉਹਦੇ ਉੱਤੇ ਲਾਏ ਹੈਗੇ। ਨਹੀਂ ਬਿਲਕੁਲ। ਸੋ ਇਹ ਰੈਲਿੰਗ ਕਰਾਈ ਬਣੀ ਸੀਗੀ ਜਿਹੜੀ ਬੀਬੀ ਦਾ ਇਹ ਕਤਲ ਕੀਤਾ ਗਿਆ ਸੀ ਜਾਰਜੀਆ ਦੇ ਵਿੱਚ ਲੇਕਿਨ ਰਾਈਲੀ ਇਮੀਗ੍ਰੇਸ਼ਨ ਦੇ ਉਲਟ। ਆਪਾਂ ਬਹੁਤ ਸਾਰੇ ਜਿਹੜੇ ਸਰਵੇ ਆ ਉਹ ਦੇਖੇ ਸੀਗੇ ਇਲੈਕਸ਼ਨ ਤੋਂ ਪਹਿਲਾਂ। ਇਮੀਗ੍ਰੇਸ਼ਨ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਮੁੱਦਾ ਸੀਗਾ। ਇਸ ਮੁੱਦੇ ਦੇ ਤਹਿਤ ਲੋਕ ਨਾਖੁਸ਼ ਸੀਗੇ ਮੌਜੂਦਾ ਪ੍ਰਸ਼ਾਸਨ ਤੋਂ ਜੋ ਹਾਲਾਤ ਬਣੇ ਆ। ਮੌਜੂਦਾ ਆਈ ਨਵੀਂ ਰਿਪੋਰਟ ਦੇ ਵਿੱਚ ਹਰਜੋਤ ਸਿੰਘ ਜੀ ਇਹ ਦਾਵਾ ਆ ਵੀ 1.5 ਮਿਲੀਅਨ ਲੋਕਾਂ ਨੂੰ ਡੈਪੂਟੇਸ਼ਨ ਦੇ ਆਰਡਰ ਹੋ ਚੁੱਕੇ ਆ ਪਰ ਉਹ ਅਜੇ ਤੱਕ ਬਾਹਰ ਨਹੀਂ ਆ, ਉਹ ਅਮਰੀਕਾ 'ਚ ਹੀ ਨੇ। ਉਹਨਾਂ ਨੂੰ ਡਿਪੋਰਟ ਹੀ ਜਿਹੜਾ ਉਹ ਨਹੀਂ ਕੀਤਾ ਜਾ ਸਕਿਆ ਹੈਗਾ ਜਾਂ ਇਹਨਾਂ ਦੇ ਹੱਥੇ ਜਿਹੜੇ ਆ ਉਹ ਨਹੀਂ ਆਏ ਹੈਗੇ। ਸੋ 1.5 ਮਿਲੀਅਨ, ਹੁਣ 11 ਮਿਲੀਅਨ ਤੋਂ ਉੱਤੇ ਆંકੜਾ ਦੱਸਦੇ ਆ ਵੀ ਓਵਰਆਲ ਜਿਹੜੇ ਅਨਡਾਕੂਮੈਂਟਡ ਇਲੀਗਲ ਇਮੀਗ੍ਰੈਂਟਸ ਇੱਥੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਵਿੱਚੋਂ 1.5 ਮਿਲੀਅਨ ਕਹਿੰਦੇ ਆਲਰੇਡੀ ਉਹਨਾਂ ਨੂੰ ਡੈਪੂਟੇਸ਼ਨ ਦੇ ਆਰਡਰ ਲੱਗੇ ਆ ਪਰ ਉਹ ਅਜੇ ਵੀ ਅਮਰੀਕਾ 'ਚ ਨੇ। ਤੇ ਇਹ ਜਿਹੜੀ ਗੱਲ ਆ ਟੋਟਲੀ ਟਰੰਪ ਹੁਣਾਂ ਦੇ ਖੇਮੇ ਦੇ ਗੱਲ ਦੇ ਵਿੱਚ ਜਿਹੜੀ ਉਹ ਨਾਲ ਫਾਇਦਾ ਉਹਨਾਂ ਨੂੰ ਕਹਿ ਲਓ ਵੀ ਇਸ ਪੂਰੀ ਚੀਜ਼ ਦਾ ਜਿਹੜਾ ਇਸ ਗੱਲ ਤੇ ਹੋਇਆ। ਲੋਕਾਂ ਦੇ ਵਿੱਚ ਗੁੱਸਾ ਤਾਂ ਸੀਗਾ ਤੇ ਇਹ ਜਿਹੜਾ ਮਰਡਰ ਕੇਸ ਆ ਉਸਨੇ ਉਸ ਭਾਵਨਾਵਾਂ ਨੂੰ ਹੋਰ ਵੀ ਉੱਤੇ ਜਿਹੜਾ ਉਹ ਲੈ ਕੇ ਆਂਦਾ। ਹੋਜ਼ੇ ਐਂਟੋਨੀਓ ਇਵਾਰਾ 26 ਸਾਲਾਂ ਦਾ, 3 ਕਾਊਂਟ ਫੈਲਨੀ ਮਰਡਰ ਤੇ ਜਿਹੜੇ ਮੈਲਿਸ ਮਰਡਰ, ਕਿਡਨੈਪਿੰਗ ਵਿਦ ਬੋਡਲੀ ਇੰਜਰੀ, ਐਗਰੀਵੇਟਿਡ ਅਸਾਲਟ, ਇੰਟੈਂਟ ਟੂ ਰੇਪ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਸ ਦੇ ਉੱਤੇ ਦੋਸ਼ਾਂ ਦੇ ਵਿੱਚ ਕਨਵਿਕਟ ਹੋਇਆ ਆ। ਦੋਸ਼ੀ ਜਿਹੜਾ ਉਹ ਕਰਾਰ ਹੋਇਆ ਆ, ਗਿਲਟੀ ਜਿਹੜਾ ਇਹ ਪਾਇਆ ਗਿਆ ਆ। ਹੁਣ ਲਾਈਫ ਇਨ ਪ੍ਰਿਜ਼ਨ ਵਿਦਆਊਟ ਪੋਸੀਬਿਲਿਟੀ ਆਫ ਪੈਰੋਲ ਇਸ ਨੂੰ ਜਿਹੜੀ ਉਹ ਹੋ ਸਕਦੀ ਆ। ਇਹ ਜਿਹੜਾ ਡਿਸੀਜਨ ਆ ਏਥਨਸ ਕਲਾਰਕ ਕਾਊਂਟੀ ਦੇ ਜਿਹੜੇ ਸੁਪੀਰੀਅਰ ਕੋਰਟ ਜੱਜ ਪੈਟਰਿਕ ਹੈਗਰਡ ਜਿਹਦਾ ਟ੍ਰਾਇਲ ਦਾ ਚੌਥਾ ਦਿਨ ਸੀਗਾ ਉਸ ਟਾਈਮ ਇਹਨਾਂ ਨੇ ਸੁਣਾਇਆ ਆ। ਹੈਗਰਡ ਨੇ ਜਿਹੜਾ ਕਹਿੰਦੇ ਵੀ ਡਿਲੀਵਰ ਕੀਤਾ ਵਰਡਿਕਟ ਸਿਰਫ 20 ਮਿੰਟ ਬਾਅਦ ਕਲੋਜ਼ਿੰਗ ਆਰਗੂਮੈਂਟਸ ਤੋਂ। ਸੋ ਬਹੁਤ ਸਾਰੇ ਲੋਕ ਕਹਿੰਦੇ ਵੀ ਉਸ ਟਾਈਮ ਰੋ ਵੀ ਰਹੇ ਸੀਗੇ ਵੀ ਇੰਨੀ ਇੱਕ ਹੋਣਹਾਰ ਵਿਦਿਆਰਥਣ ਜਿਸ ਦਾ ਭਵਿੱਖ ਸਾਰਾ ਦਾ ਸਾਰਾ ਅਜੇ ਮੋਹਰੇ ਪਿਆ ਸੀ ਉਸ ਨੂੰ ਇਸ ਜਿਹੜਾ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਹੋਇਆ ਪ੍ਰਵੇਸ਼ ਹੋਇਆ ਜਿਹੜਾ ਬੰਦਾ ਆ ਹੋਜ਼ੇ ਐਂਟੋਨੀਓ ਇਵਾਰਾ ਨੇ ਉਸ ਨੂੰ ਮਾਰ ਮੁਕਾਇਆ ਸੀਗਾ ਜੀ। ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀਆਂ ਖਬਰਾਂ ਦੇ ਵੱਲ ਵੱਧਦੇ ਜਾਈਏ, ਮੈਟ ਗੇਟਸ ਦੀ ਗੱਲ ਕਰਦੇ ਜਾਈਏ। ਅੱਜ ਜਿਹੜੇ ਮੈਟ ਗੇਟਸ ਆ ਉਹ ਵਾਈਸ ਪ੍ਰੈਜ਼ੀਡੈਂਟ ਇਲੈਕਟ ਜਿਹੜੇ JD ਵੈਂਸ ਆ ਉਹਨਾਂ ਦੇ ਨਾਲ ਮਿਲ ਕੇ ਕੈਪੀਟਲ ਹਿੱਲ ਦੇ ਉੱਤੇ ਆਪਣੇ ਲਈ ਸਮਰਥਨ ਜਤਾਉਣ ਦੇ ਲਈ ਦੇਖੇ ਗਏ ਨੇ। ਮੈਟ ਗੇਟਸ ਇਸ ਟਾਈਮ ਵਿਵਾਦਗ੍ਰਸਤ ਹਸਤੀ ਜਿਹੜੇ ਉਹ ਬਣ ਚੁੱਕੇ ਆ ਜਿਨ੍ਹਾਂ ਨੂੰ ਅਟਾਰਨੀ ਜਨਰਲ ਦੇ ਲਈ ਨੋਮੀਨੇਟ ਕੀਤਾ ਆ, ਨਾਮਜ਼ਦ ਕੀਤਾ ਆ ਟਰੰਪ ਹੋਣਾ ਨੇ। ਇਹਨਾਂ ਦੇ ਆਪਣੇ ਜਿਹੜੇ ਐਥਿਕਸ ਕਮੇਟੀ ਦੀ ਇੱਕ ਇਨਵੈਸਟੀਗੇਸ਼ਨ ਜਾਂਚ ਜਿਹੜੀ ਉਹ ਚੱਲ ਰਹੀ ਆ ਉਸ ਦੀ ਰਿਪੋਰਟ ਆਉਣੀ ਬਾਕੀ ਹੈਗੀ ਆ। ਕੱਲ ਪਰਸੋਂ ਤੋਂ 2-3 ਬੀਬੀਆਂ ਨੇ ਇਹ ਜਿਹੜਾ ਉਹ ਦਾਅਵਾ ਕੀਤਾ ਆ। ਇਸ ਦੇ ਨਾਲ ਵੀ ਉਹਨਾਂ ਨੇ ਉਸ ਕਮੇਟੀ ਦੇ ਸਾਹਮਣੇ, ਐਥਿਕਸ ਕਮੇਟੀ ਦੇ ਸਾਹਮਣੇ ਵੀ ਇਹਦੇ ਕੀਤੇ ਗਏ ਕਾਂਡਾਂ ਦਾ
ਪਰਦਾਫਾਸ਼ ਕੀਤਾ ਹੈਗਾ ਆ। ਸੋ ਹੁਣ ਟਰੰਪ ਹੁਣਾਂ ਦੇ ਇਸ ਮੈਟ ਗੇਟਸ ਪਿਕ ਨੂੰ ਸਭ ਤੋਂ ਜ਼ਿਆਦਾ ਇਸ ਟਾਈਮ ਪੁਸ਼ਬੈਕ ਦੇਖਣ ਨੂੰ ਮਿਲ ਰਹੀ ਹੈਗੀ ਆ। ਤੇ ਪਰ ਜਿਹੜੀ ਵੈਂਸ ਉਹ ਜਿਹੜੇ ਮੈਟ ਗੇਟਸ ਦੇ ਨਾਲ ਆਏ ਨੇ ਵੀ ਉਹਨਾਂ ਦੇ ਨਾਲ ਉਹ ਮੀਟਿੰਗ ਸੈਨੇਟਰਸ ਦੇ ਨਾਲ ਕਰਨਗੇ, ਇਹ ਕਹਿਣ ਦੇ ਲਈ, ਇਹ ਦੱਸਣ ਦੇ ਲਈ ਵੀ ਮੈਨੂੰ ਤੁਹਾਡੇ ਸਮਰਥਨ ਦੀ ਜ਼ਰੂਰਤ ਹੈਗੀ ਆ। ਤੇ ਉਧਰ ਐਥਿਕਸ ਪੈਨਲ ਕਹਿੰਦੇ ਵੀ ਮੈਟ ਗੇਟਸ ਦੀ ਰਿਪੋਰਟ ਨੂੰ ਹੁਣ ਡਿਸਕਸ਼ਨ ਜਿਹੜੀ ਆ ਉਹ ਉਹਨਾਂ ਦੇ ਉੱਤੇ ਕੀਤੀ ਜਾ ਸਕਦੀ ਆ। ਉਹ ਜਿਹੜੀ ਜਾਂਚ ਦੇ ਵਿੱਚ ਜੋ ਕੁਝ ਵੀ ਨਿਕਲਿਆ ਆ, ਤੇ ਪੈਨਲ ਕਹਿੰਦਾ ਆ ਵੀ ਉਹ ਸੋਚ ਰਿਹਾ ਆ ਵੀ ਇਹ ਜਿਹੜੀ ਫਾਈਨਲ ਰਿਪੋਰਟ ਆ ਮੈਟ ਗੇਟਸ ਦੇ ਉੱਤੇ, ਜਿਸ ਦੇ ਉੱਤੇ ਸੈਕਸ਼ੂਅਲ ਮਿਸਕੰਡਕਟ ਦੇ ਐਲੀਗੇਸ਼ਨਸ ਆ, ਉਸ ਨੂੰ ਰਿਲੀਜ਼ ਕੀਤਾ ਜਾਵੇ ਜਾਂ ਨਹੀਂ। ਇਸ ਡਿਸਕਸ਼ਨ ਦੇ ਵਿੱਚ ਇਹ ਵੀ ਫੈਸਲਾ ਲਿਆ ਜਾਵੇਗਾ ਜੀ। ਈਵਨ ਜਿਹੜੀ ਜਾਰਜੀਆ ਦੀ ਬਹੁਤ ਹੀ ਜਿਹੜੀ ਬੋਲਣ ਵਾਲੀ ਕਾਂਗਰਸ ਵੂਮਨ ਮਾਰਜਰੀ ਟੇਲਰ ਆ, ਮਾਰਜਰੀ ਟੇਲਰ ਗ੍ਰੀਨ, ਉਹਨੂੰ ਵੀ ਥ੍ਰੈਟ ਕੀਤਾ ਆ ਵੀ ਮੈਂ ਇਹ ਜਿਹੜਾ ਰਿਪਬਲਿਕਨਸ ਦਾ ਸਕੈਂਡਲ ਹੈਗਾ ਮੈਟ ਗੇਟਸ ਦੇ ਰਿਪੋਰਟ ਦੇ ਵਿੱਚ, ਇਸ ਨੂੰ ਐਕਸਪੋਜ਼ ਕਰ ਦੇਵਾਂਗੇ। ਇਹ ਦੋਨੋਂ ਇੱਕ ਟਾਈਮ ਦੇ ਉੱਤੇ ਬੜੇ ਇੱਕ ਦੂਜੇ ਦੇ ਕਲੋਜ਼ ਸਮਝੇ ਜਾਂਦੇ ਸੀ, ਤੇ ਮਾਰਜਰੀ ਟੇਲਰ ਗ੍ਰੀਨ ਤੇ ਮੈਟ ਗੇਟਸ ਦੋਨੋਂ ਹੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਵੀ ਬਹੁਤ ਅੰਨੇ ਜਿਹੜੇ ਸਪੋਰਟਰ ਹੈਗੇ ਆ। ਸੋ ਜਾਰਜੀਆ ਤੋਂ ਇਹ ਬੜੀ ਸਰਪ੍ਰਾਈਜ਼ਿੰਗ ਆ ਵੀ ਰਿਪਬਲਿਕਨ ਕਾਂਗਰਸਮੈਨ ਉਹ ਕਹਿੰਦੀ ਵੀ ਨਹੀਂ, ਇਹ ਚੱਲਣਾ ਨਹੀਂ, ਇਹ ਬਹੁਤ ਜ਼ਿਆਦਾ ਜਿਹੜੇ ਚਾਰਜਸ ਮੈਟ ਗੇਟਸ ਦੇ ਉੱਤੇ ਲੱਗੇ ਹੈਗੇ ਆ। ਸੋ ਇਹ ਕੈਂਡੀਡੇਟ ਐਜ਼ ਏ ਅਟਾਰਨੀ ਜਨਰਲ ਨਹੀਂ ਹੋਣਾ ਚਾਹੀਦਾ। ਬਿਲਕੁਲ, ਜੋ ਜਿੱਦਾਂ ਦੇ ਉਹਦੇ ਰਹੇ ਹਾਲਾਤ, ਜਿੱਦਾਂ ਦੀਆਂ ਚੀਜ਼ਾਂ ਆ, ਵਾਕਿਆ ਹੀ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਇਹ ਲੱਗ ਰਿਹਾ ਵੀ ਇਹ ਗੁੱਡ ਕੈਂਡੀਡੇਟ ਨਹੀਂ ਹੈਗਾ ਇਸ ਪੋਜੀਸ਼ਨ ਦੇ ਲਈ, ਜਿਸ ਨੇ ਆਪ ਜਸਟਿਸ ਦੀ ਗੱਲ ਕਰਨੀ ਆ ਤੇ ਹੁਣ ਐਥਿਕਸ ਕਮੇਟੀ ਦੀ ਰਿਪੋਰਟ ਆਉਣ ਤੋਂ ਪਹਿਲਾਂ ਅਸਤੀਫਾ ਦੇ ਗਿਆ ਵੀ ਸ਼ਾਇਦ ਉਹ ਰਿਪੋਰਟ ਜਿਹੜੀ ਉਹ ਜਨਤਕ ਨਾ ਹੀ ਕਰਨੀ ਪਵੇ। ਤੇ ਹਰਜੋਤ ਸਿੰਘ ਜੀ, ਇਸ ਤੋਂ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈ ਕੇ ਇੱਕ ਜਿਹੜੀ ਅੱਜ ਦੀ ਸਭ ਤੋਂ ਵੱਡੀ ਜਿਹੜੀ ਖਬਰ ਆ, ਵੱਡਾ ਜਿਹੜਾ ਖੁਲਾਸਾ ਆ, ਉਸ ਦੇ ਉੱਤੇ ਆਪਾਂ ਚਰਚਾ ਜਿਹੜੀ ਉਹ ਕਰਨੀ ਆ। ਆਪਣੇ ਗਵਾਂਢੀ ਮੁਲਕ ਕੈਨੇਡਾ ਤੋਂ ਇੱਕ ਵਾਰੀ ਫੇਰ ਇੱਕ ਵੱਡੀ ਰਿਪੋਰਟ, ਇੱਕ ਵੱਡੀ ਖਬਰ ਦਾ ਗਲੋਬ ਐਂਡ ਮੇਲ ਨੇ ਪੇਸ਼ ਕੀਤੀ ਆ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਮਾਮਲੇ ਨੂੰ ਜਿਹੜਾ ਉਹ ਲੈ ਕੇ। ਇਸ ਦੇ ਵਿੱਚ ਮੋਦੀ ਹੁਣਾਂ ਦਾ ਨਾਮ ਕਿੱਦਾਂ ਜੁੜ ਰਿਹਾ ਆ, ਜੈ ਸ਼ੰਕਰ ਨੂੰ ਲੈ ਕੇ ਕੀ ਆਖਿਆ ਜਾ ਰਿਹਾ ਆ, ਅਮਿਤ ਸ਼ਾਹ ਦਾ ਨਾਮ ਲੈਣ ਤੋਂ ਬਾਅਦ ਚ ਇਹ ਵੱਡੀਆਂ ਜਿਹੜੀਆਂ ਚੀਜ਼ਾਂ ਕੈਨੇਡੀਅਨ ਇੰਟੈਲੀਜੈਂਸ ਜਿਹੜੀਆਂ ਉਹ ਦੱਸ ਰਹੀਆਂ, ਉਸ ਦੇ ਉੱਤੇ ਜਿਹੜੀ ਆਪਾਂ ਚਰਚਾ ਕਰਾਂਗੇ। ਜੁੜੇ ਰਹੋ ਏਦਾਂ ਪੰਜਾਬੀ ਰੇਡੀਓ USA ਨਾਲ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਚ ਹੁੰਨੇ ਆ ਤੁਹਾਡੇ ਨਾਲ ਹਾਜ਼ਰ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਤੇ ਜੁੜੇ ਹੋਏ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਅੱਜ ਦ ਗਲੋਬ ਐਂਡ ਮੇਲ, ਕੈਨੇਡਾ ਦਾ ਬਹੁਤ ਵੱਡਾ ਨਿਊਜ਼ਪੇਪਰ ਆ, ਉਹਨਾਂ ਨੇ ਅੱਜ ਇੱਕ ਹੋਰ ਬਹੁਤ ਜਿਹੜੀ ਤਕੜੀ ਰਿਪੋਰਟ ਛਾਪੀ ਆ, ਜਿਹਦੇ ਵਿੱਚ ਸਿੱਧਾ ਹੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਦਾ ਹੱਥ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਸੰਬੰਧ ਦੇ ਵਿੱਚ ਉਹਦੇ ਤੇ ਸ਼ੱਕ ਕੀਤੀ ਜਾ ਰਹੀ ਹੈਗੀ ਆ ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਵੱਲੋਂ। ਸੋ ਜਿੰਨੇ ਵੀ ਸਰੋਤੇ ਆ ਜਰੂਰ ਦ ਗਲੋਬ ਐਂਡ ਮੇਲ, ਉਹਦਾ ਹੈਡਿੰਗ ਅੱਜ ਦੀ ਨਿਊਜ਼ ਦਾ ਹੈਗਾ, ਕੈਨੇਡਾ ਸਿਕਿਉਰਿਟੀ ਏਜੰਸੀਜ਼ ਸਸਪੈਕਟ ਮੋਦੀ ਨਿਊ ਆਫ ਪਲਾਟ ਟੂ ਕਿਲ ਸਿੱਖ ਐਕਟਿਵਿਸਟ। ਸੋ ਇਹ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਵੀ ਇਸ ਆਰਟੀਕਲ ਦੇ ਵਿੱਚ ਕੀ ਲਿਖਿਆ ਹੈ। ਕਹਿੰਦੇ ਵੀ ਜਿਹੜੀਆਂ ਕੈਨੇਡਾ ਦੀਆਂ ਸਿਕਿਉਰਿਟੀ ਏਜੰਸੀਜ਼ ਆ,
ਸਿਕਿਉਰਿਟੀ ਦੀਆਂ, ਉਹ ਇਹ ਸੋਚ ਰਹੀਆਂ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੋ ਇੰਡੀਆ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੂੰ ਪਤਾ ਸੀ ਵੀ ਜਿਹੜੇ ਸਿੱਖ ਸੈਪਰੇਟਿਸਟ ਲੀਡਰ ਭਾਈ ਹਰਦੀਪ ਸਿੰਘ ਨਿੱਜਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਾਰਿਆ ਗਿਆ ਆ, ਉਹਦੀ ਪੂਰੀ ਜਿਹੜੀ ਜਾਣਕਾਰੀ ਸੀ। ਇਹ ਉਸ ਸੀਨੀਅਰ ਨੈਸ਼ਨਲ ਸਿਕਿਉਰਿਟੀ ਆਫੀਸ਼ੀਅਲਸ ਨੇ ਗਲੋਬ ਐਂਡ ਮੇਲ ਦੇ ਪੱਤਰਕਾਰ ਨੂੰ ਦੱਸਿਆ ਹੈਗਾ, ਜਿਹੜਾ ਕਿ ਇੰਟੈਲੀਜੈਂਸ ਅਸੈਸਮੈਂਟ ਆਫ ਨਿਊ ਦਿੱਲੀਜ਼ ਫੋਰਨ ਇੰਟਰਫੀਰੈਂਸ ਆਪਰੇਸ਼ਨਸ ਦੇ ਉੱਤੇ ਕੰਮ ਕਰਦਾ ਸੀ। ਕੈਨੇਡਾ ਤੇ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਜ਼ ਨੇ ਬਿਲਕੁਲ ਸਿੱਧਾ ਹੱਥ ਜਿਹੜਾ ਹੋਮ ਮਿਨਿਸਟਰ ਅਮਿਤ ਸ਼ਾਹ ਦਾ ਦੱਸਿਆ ਹੈਗਾ। ਸੋ ਅਮਿਤ ਸ਼ਾਹ ਤੋਂ ਬਾਅਦ ਕਹਿੰਦੇ ਭਈ ਮਿਸਟਰ ਮੋਦੀ ਦੇ ਜਿਹੜੇ ਟਰਸਟਡ ਐਡਵਾਈਜ਼ਰ ਆ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਤੇ ਐਕਸਟਰਨਲ ਅਫੇਅਰ ਮਿਨਿਸਟਰ ਸੁਬਰਾਮਨੀਅਮ ਜੈਸ਼ੰਕਰ, ਇਹਨਾਂ ਨੂੰ ਵੀ ਪੂਰੇ ਦਾ ਪੂਰਾ ਪਤਾ ਸੀ ਭਈ ਅਸੀਂ ਕੈਨੇਡਾ ਦੇ ਸਿਟੀਜ਼ਨ ਨੂੰ ਕੈਨੇਡਾ ਦੇ ਗੁਰਦੁਆਰੇ ਦੇ ਵਿੱਚ ਮਾਰਨ ਜਾ ਰਹੇ ਹਾਂ। ਸੋ ਕਹਿੰਦੇ ਭਈ ਕੈਨੇਡਾ ਨੇ ਡਾਇਰੈਕਟ ਐਵੀਡੈਂਸ ਤਾਂ ਨਹੀਂ ਦਿੱਤਾ ਵੀ ਮੋਦੀ ਨੂੰ ਪਤਾ ਸੀ, ਪਰ ਜਿਹੜਾ ਆਫੀਸ਼ੀਅਲਸ ਇਹਦੀ ਪੂਰੀ ਅਸੈਸਮੈਂਟ ਕਰ ਰਿਹਾ, ਉਹ ਕਹਿੰਦਾ ਵੀ ਇਹ ਮੈਂ ਸੋਚ ਹੀ ਨਹੀਂ ਸਕਦਾ, ਇਹ ਅਨਥਿੰਕੇਬਲ ਆ ਵੀ ਜਿਹੜੇ ਸੀਨੀਅਰ ਪੋਲੀਟੀਕਲ ਫਿਗਰ ਜਿਹੜੇ ਇੰਡੀਆ ਦੇ ਵਿੱਚ, ਉਹਨਾਂ ਨੂੰ ਇਸ ਸਾਰੀ ਕਿਲਿੰਗ ਦਾ ਪਤਾ ਨਾ ਹੋਵੇ। ਗਲੋਬ ਐਂਡ ਮੇਲ ਨੇ ਆਇਡੈਂਟੀਫਾਈ ਨਹੀਂ ਕੀਤਾ ਆਫੀਸ਼ੀਅਲ ਜਿਹਦੇ ਨਾਲ ਇਹ ਉਹਨਾਂ ਨੇ ਮੀਟਿੰਗ ਕੀਤੀ ਆ, ਜਿਨ੍ਹਾਂ ਨੇ ਸਾਰਾ ਕੁਝ ਇਹ ਕੱਲ ਜਾਂ ਅੱਜ ਗਲੋਬ ਐਂਡ ਮੇਲ ਨੂੰ ਦੱਸਿਆ ਹੈਗਾ। ਸੋ ਅੱਜ ਪਹਿਲੀ ਵਾਰੀ ਹੋਇਆ ਭਈ ਅਮਿਤ ਸ਼ਾਹ ਤੋਂ ਬਾਅਦ ਇੰਡੀਆ ਦੇ ਫੋਰਨ ਮਿਨਿਸਟਰ ਜਿਹੜਾ ਆ ਜੈ ਸ਼ੰਕਰ, ਉਹਦਾ ਜਿਹੜਾ ਨਾਮ ਵੀ ਆ ਇਸ ਆਪਰੇਸ਼ਨ ਦੇ ਵਿੱਚ ਆਇਆ ਹੈਗਾ, ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਆ ਗਿਆ। ਜੀ ਕੱਲ ਤੋਂ ਬ੍ਰਾਜ਼ੀਲ ਦੇ ਵਿੱਚ G20 ਮੀਟਿੰਗ ਚੱਲ ਰਹੀ ਆ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੀ ਉੱਥੇ ਗਏ ਆ, ਸਾਡੇ ਰਾਸ਼ਟਰਪਤੀ ਜੋ ਬਾਈਡਨ ਹੋਣੀ ਵੀ ਗਏ ਆ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੀ ਉੱਥੇ ਪਹੁੰਚੇ ਹੋਏ ਹੈਗੇ ਆ। ਤੇ ਜਸਟਿਨ ਟਰੂਡੋ ਨੇ ਕਿਹਾ ਵੀ ਮੈਂ ਇੰਡੀਅਨ ਆਫੀਸ਼ੀਅਲਸ ਨੂੰ ਬਾਰ-ਬਾਰ ਦੱਸਦਾ ਰਿਹਾ ਵੀ ਤੁਹਾਡੇ ਮੁਲਕ ਸਾਡੇ ਮੁਲਕ ਦੇ ਵਿੱਚ ਇੰਟਰਫੀਰੈਂਸ ਕਰ ਰਿਹਾ ਤੇ ਜਿਹੜੇ ਪ੍ਰੋ ਖਾਲਿਸਤਾਨੀ ਮੂਵਮੈਂਟ ਦੇ ਲੋਕ ਹੈਗੇ ਆ, ਉਹਨਾਂ ਨੂੰ ਮਾਰਨ ਲਈ ਟਾਰਗੇਟ ਕਰ ਰਿਹਾ ਹੈਗਾ। ਸੋ ਈਵਨ ਇਹ ਵੀ ਪਤਾ ਚੱਲਿਆ ਵੀ ਕੱਲ ਜਦੋਂ ਮੀਟਿੰਗ ਹੋ ਰਹੀ ਸੀ ਤੇ ਮੀਟਿੰਗ ਤੋਂ ਬਾਅਦ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਟਰੂਡੋ ਤੇ ਮੋਦੀ ਨੂੰ ਦੋਨਾਂ ਨੂੰ ਇੱਕ ਸਾਈਡ ਤੇ ਪੁੱਲ ਕਰਕੇ ਜਿਹੜੀ ਡਿਸਕਸ਼ਨ ਵੀ ਕੀਤੀ ਹੈਗੀ ਆ। ਹੁਣ ਇਹ ਨਹੀਂ ਪਤਾ ਚੱਲਿਆ ਵੀ ਤਿੰਨਾਂ ਲੀਡਰਸ ਨੇ ਕਿਹਦੇ ਬਾਰੇ ਜਿਹੜੀ ਆ ਗੱਲਬਾਤ ਕੀਤੀ ਹੈਗੀ ਆ। ਪ੍ਰੀਵੀ ਕਾਉਂਸਲ ਆਫਿਸ ਦੀ ਇੱਕ ਸਟੇਟਮੈਂਟ ਆਈ ਆ, ਜਿਹਦੇ ਵਿੱਚ RCMP ਜਿਹੜੀ ਕੈਨੇਡਾ ਦੀ ਪੁਲਿਸ ਹੈਗੀ, ਉਹਨਾਂ ਨੇ ਇਹ ਕਿਹਾ ਸੀ ਵੀ ਏਜੰਟਸ ਆਫ ਗਵਰਨਮੈਂਟ ਆਫ ਇੰਡੀਆ ਇਨਵੋਲਵ ਹੈਗੇ ਆ ਸੀਰੀਅਸ ਕ੍ਰਿਮੀਨਲ ਐਕਟੀਵਿਟੀ ਦੇ ਲਈ ਕੈਨੇਡਾ ਦੇ ਵਿੱਚ। ਤੇ ਇਹਦੇ ਵਿੱਚ ਉਸ ਟਾਈਮ ਦੇ ਉੱਤੇ ਉਹਨਾਂ ਨੇ ਨਾਂ ਨਹੀਂ ਲਿਆ ਸੀ ਮੋਦੀ ਦਾ ਤੇ ਐਕਸਟਰਨਲ ਅਫੇਅਰ ਮਿਨਿਸਟਰ ਜੈ ਸ਼ੰਕਰ ਦਾ, ਪਰ ਹੁਣ ਅੱਜ ਇਹ ਖਬਰ ਬਾਹਰ ਆਈ ਆ ਵੀ ਇਹਨਾਂ ਨੂੰ ਵੀ ਪਤਾ ਸੀ। ਟਰੂਡੋ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਤੇ ਇੰਟੈਲੀਜੈਂਸ ਐਡਵਾਈਜ਼ਰ ਨੈਥਲੀ ਡਰੋਨ ਤੇ ਡੇਵਿਡ ਮੌਰਿਸਨ ਡਿਪਟੀ ਮਿਨਿਸਟਰ ਗਲੋਬਲ ਅਫੇਅਰਸ ਦੇ ਆ, ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਪਿਛਲੇ ਮਹੀਨੇ ਦੱਸਿਆ ਸੀ ਵੀ ਜਿਹੜਾ ਅਮਿਤ ਸ਼ਾਹ ਆ ਉਹ ਸਿੱਧਾ ਹੀ ਇੰਪਲੀਕੇਟਡ ਹੈਗਾ ਇਨ ਦਾ ਗੈਂਗਲੈਂਡ ਸਲੇਇੰਗ ਆਫ ਸਿੱਖ ਸੈਪਰੇਟਿਸਟ ਲੀਡਰ ਹਰਦੀਪ ਸਿੰਘ ਨਿੱਜਰ। ਸੋ ਇਹ ਇਨਫੋਰਮੇਸ਼ਨ ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਦਿੱਤੀ ਸੀ। ਤੇ ਇਹ ਤੋਂ ਬਾਅਦ ਕਹਿੰਦੇ ਵੀ ਜਿਹੜਾ ਸਿੱਖ ਐਕਟਿਵਿਸਟ ਸੁਖਦੂਲ ਸਿੰਘ ਗਿੱਲ ਮਾਰਿਆ ਗਿਆ ਸੀ ਵਿਨੀਪੈਗ ਦੇ ਵਿੱਚ ਸਤੰਬਰ 20, 2023 ਨੂੰ, 2 ਦਿਨਾਂ ਬਾਅਦ ਜਦੋਂ ਟਰੂਡੋ ਹੋਣਾ ਨੇ ਹਾਊਸ ਆਫ ਕਾਮਨਸ ਦੇ ਵਿੱਚ ਆਪਣਾ ਭਾਸ਼ਣ ਦਿੱਤਾ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਆ ਵੀ ਇੰਡੀਆ ਕਿਲਿੰਗ ਦੇ ਵਿੱਚ ਇਨਵੋਲਵ ਆ ਭਾਈ ਨਿੱਜਰ ਦੇ। ਸੋ ਕਹਿੰਦੇ ਵੀ 3 ਕਿਲਿੰਗ ਕੈਨੇਡਾ ਦੇ ਵਿੱਚ ਜਿੱਥੇ ਸਿੱਧਾ ਹੱਥ ਆ ਇੰਡੀਆ ਗਵਰਨਮੈਂਟ ਦਾ, ਹਜੇ 2 ਦਾ ਉਹ ਸਿੱਧਾ ਨਾਂ ਨਹੀਂ ਲੈ ਰਹੇ, ਨਿੱਜਰ ਦਾ ਪੱਕਾ ਪਤਾ ਆ। ਉਹ ਤੋਂ ਬਾਅਦ 22 ਦੇ ਕਰੀਬ ਐਕਸਟੋਰਸ਼ਨਸ, ਲੋਕਾਂ ਤੋਂ ਫਰੌਤੀਆਂ 22 ਮੰਗੀਆਂ ਗਈਆਂ। ਸੋ ਜਿਹੜੇ ਗੈਂਗਸ ਆ ਇਹਨਾਂ ਦੇ ਲੀਡਰਾਂ ਦੇ ਨਾਲ ਸੰਬੰਧ ਆ। 4 ਇੰਡੀਅਨ ਨੈਸ਼ਨਲਸ ਨੂੰ ਚਾਰਜ ਕੀਤਾ ਗਿਆ ਹੈ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਸੰਬੰਧ ਦੇ ਵਿੱਚ, ਤੇ 6 ਜਿਹੜੇ ਡਿਪਲੋਮੈਟਸ ਆ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਤੋਂ ਐਕਸਪੈਲ ਵੀ ਕੀਤੇ ਗਏ ਸੀ, ਇਨਕਲੂਡਿੰਗ ਇੰਡੀਆ ਦਾ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ। ਜੀ ਬਿਲਕੁਲ, ਇਹ ਜਿਹੜੀ ਵਾਸ਼ਿੰਗਟਨ ਪੋਸਟ ਨੇ ਤਾਂ ਜਿਹੜੀ ਸੁਖਦੂਲ ਸਿੰਘ ਗਿੱਲ ਦੀ ਕਿਲਿੰਗ ਵੀ ਉਹ ਇੰਡੀਆ ਦੇ ਨਾਲ ਹੀ ਲਿੰਕ ਕੀਤੀ ਸੀ। ਹੁਣ ਅਨਮੋਲ ਬਿਸ਼ਨੋਈ, ਕੱਲ ਆਪਾਂ ਜਿਹੜੀ ਖਬਰ ਦੀ ਪੁਸ਼ਟੀ ਕੀਤੀ ਆ ਵੀ ਲਾਰੈਂਸ ਬਿਸ਼ਨੋਈ ਦਾ ਜਿਹੜਾ ਭਰਾ ਆ ਉਸ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ, ਆਈਸ ਦੀ ਉਹ ਡਿਟੈਂਸ਼ਨ ਦੇ ਵਿੱਚ ਆ।
ਉਸ ਨੂੰ ਹੁਣ ਕੈਨੇਡਾ ਜਿਹੜਾ ਉਹ ਘੱਲਿਆ ਜਾ ਸਕਦਾ, ਉਸ ਦੀ ਹਵਾਲਗੀ ਜਿਹੜੀ ਉੱਥੇ ਹੋ ਸਕਦੀ ਆ। ਇੰਡੀਆ ਦੇ ਜਿਹੜੇ ਅਧਿਕਾਰੀ, ਜਿਹਦੇ ਵਿੱਚ ਹੁਣ ਤੁਸੀਂ ਦੇਖੋ ਵੀ ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ, ਹੋਮ ਮਿਨਿਸਟਰ ਤੇ ਇੱਥੇ ਦਾ ਜਿਹੜਾ ਭਾਰਤ ਦਾ ਜਿਹੜਾ ਕੌਂਸੂਲੇਟ ਸੀਗਾ ਉਹ ਤੇ ਕੌਂਸੂਲੇਟ 'ਚ ਕੰਮ ਕਰਨ ਵਾਲੇ, ਉਹ ਸਿੱਧੇ ਤੌਰ ਦੇ ਉੱਤੇ ਇਹਨਾਂ ਕਿਲਿੰਗਸ ਦੇ ਵਿੱਚ ਲਿੰਕ ਕੀਤੇ ਜਾ ਰਹੇ ਆ। ਆਰਸੀਐਮਪੀ ਦੇ ਕਮਿਸ਼ਨਰ ਮਾਈਕ ਨਿਊਮੈਨ ਨੇ ਜਿਹੜੇ 14 ਅਕਤੂਬਰ ਨੂੰ ਇੱਕ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਥੈਂਕਸ ਗਿਵਿੰਗ ਵਾਲੇ ਦਿਨ, ਉੱਥੋਂ ਦੇ ਵੀ ਜਿਹੜੇ 3 ਜਣਿਆਂ ਦੀ ਜਿਹੜੀ ਕਿਲਿੰਗ ਆ ਉਹਦੇ ਵਿੱਚ ਜਿਹੜੀ ਭਾਈ ਨਿੱਜਰ ਦੀ ਕਿਲਿੰਗ ਨੂੰ ਉਹਨਾਂ ਨੇ ਕਨਫਰਮ ਜਿਹੜਾ ਉਸਦੇ ਕੀਤਾ ਸੀ ਉਹ ਇੰਡੀਆ ਵਾਲੇ ਜਿਹੜੇ ਇਨਵੋਲਵ ਆ। ਲਾਰੈਂਸ ਬਿਸ਼ਨੋਈ ਦਾ ਜਿਹੜਾ ਗੈਂਗ ਆ ਜੋ ਕਿ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਇਸ ਟਾਈਮ ਸਰਗਰਮ ਆ, ਉਹਦਾ ਨੈਕਸਸ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਫੈਲਿਆ ਹੋਇਆ ਹੈ। ਉਸ ਗੈਂਗ ਦਾ ਮੁੱਖ ਸਰਗਨਾ ਬਾਹਰ ਆ ਕੇ ਜਿਹੜਾ ਭਾਨੂ ਦੇ ਨਾਂ ਦੇ ਉੱਤੇ ਨਕਲੀ ਇੰਡੀਆ ਦੇ ਵਿੱਚ ਪਾਸਪੋਰਟ ਬਣਾ ਕੇ ਅਮਰੀਕਾ 'ਚ ਦਾਖਲ ਹੋਇਆ ਸੀ, ਅਨਮੋਲ ਬਿਸ਼ਨੋਈ, ਉਹਦੇ ਨਾਲ ਸਿੱਧਾ ਜਿਹੜਾ ਉਹ ਜੁੜਦਾ ਹੈ। ਕੈਨੇਡਾ ਦੇ ਵਿੱਚ ਭਾਈ ਨਿੱਜਰ ਦੀ ਕਿਲਿੰਗ ਦੇ ਲਈ ਕਿਲਰਸ ਹਾਇਰ ਕਰਨ ਤੋਂ ਲੈ ਕੇ ਇਸ ਦੇ ਨਾਲ ਇਹ ਵੀ ਜਿਹੜੀਆਂ ਰਿਪੋਰਟਸ ਆ ਇਹ ਦੱਸਦੀਆਂ ਆ ਵੀ ਉਹ ਫਰੌਤੀਆਂ ਦੇ ਵਿੱਚ ਸ਼ਾਮਲ ਸੀਗੇ, ਮਨੀ ਲਾਂਡਰਿੰਗ ਦੇ ਵਿੱਚ ਉੱਥੇ ਜਿਹੜੇ ਉਹ ਸ਼ਾਮਲ ਸੀਗੇ, ਤੇ ਲੋਕਾਂ ਦੇ ਘਰਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾਉਣ ਦੇ ਲਈ ਵੀ ਉਹ ਉੱਥੇ ਸ਼ਾਮਲ ਸੀਗੇ। ਸੋ ਮੋਦੀ ਦਾ ਨਾਂ ਸਿੱਧਾ ਆ ਜਾਣਾ, ਜੈ ਸ਼ੰਕਰ ਦਾ ਨਾਂ ਸਿੱਧਾ ਆ ਜਾਣਾ, ਅਮਿਤ ਸ਼ਾਹ ਦਾ ਨਾਂ ਸਿੱਧਾ ਆ ਜਾਣਾ, ਰਾਅ ਦੇ ਏਜੰਟਸ ਦਾ ਨਾਮ ਸਿੱਧਾ ਆ ਜਾਣਾ, ਤੇ ਇੱਥੇ ਬਿੱਥੇ ਜਿਹੜੇ ਕੌਂਸੂਲੇਟਸ ਆ ਉਹਨਾਂ ਦਾ ਨਾਮ ਸਿੱਧਾ ਆ ਜਾਣਾ। ਇੱਥੋਂ ਇਹ ਸਪਸ਼ਟ ਜਿਹੜਾ ਉਹ ਹੋ ਰਿਹਾ ਆ ਵੀ ਇਹਨਾਂ ਨੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਸਿੱਖ ਜਿਹੜੇ ਐਕਟਿਵਿਸਟ ਆ, ਖਾਸ ਕਰਕੇ ਜਿਹੜੇ ਪ੍ਰੋ ਖਾਲਿਸਤਾਨੀ ਆ, ਖਾਲਿਸਤਾਨ ਦੇ ਹੱਕ ਦੀ ਜਿਹੜੀ ਗੱਲ ਕਰਦੇ ਆ, ਉਹਨਾਂ ਨੂੰ ਮਾਰਨ ਦੇ ਵਿੱਚ ਬਿਲਕੁਲ ਟੌਪ ਦੇ ਲੈਵਲ ਦੇ ਉੱਤੇ ਜਿਹੜਾ ਉੱਥੋਂ ਹੱਥ ਸੀ, ਉੱਥੋਂ ਉਹਨਾਂ ਨੂੰ ਅਗਾਊਂ ਜਾਣਕਾਰੀਆਂ ਸੀ। ਇਨਫੈਕਟ ਇਹ ਵੀ ਕਿਹਾ ਜਾ ਸਕਦਾ ਆ ਵੀ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਹੀ ਇੱਥੇ ਜਿਹੜੀਆਂ ਟੋਟਲ ਕਿਲਿੰਗ ਜਿਹੜੀਆਂ ਉਹ ਹੋ ਰਹੀਆਂ ਸੀ। ਇੰਡੀਆ ਵਾਲੇ ਜਿਹੜਾ ਮਰਜ਼ੀ ਇਹ ਦਾਵਾ ਕਰਦੇ ਰਹਿਣ, ਜਿੱਡੇ ਮਰਜ਼ੀ ਦਮਗੱਜੇ ਮਾਰਦੇ ਰਹਿਣ ਵੀ ਨਹੀਂ ਜੀ ਇਹ ਤਾਂ ਇੱਕ ਰੋਗ ਰॉ ਦਾ ਏਜੰਟ ਸੀਗਾ ਜਿਸ ਨੇ ਇਸ ਕਾਂਡ ਨੂੰ ਅੰਜਾਮ ਦਿੱਤਾ, ਪਰ ਹੁਣ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਆ ਇਸ ਚੀਜ਼ ਤੋਂ ਹੌਲੀ ਜਿਹੜਾ ਉਹ ਘੁੰਡ ਚੱਕ ਰਹੀਆਂ ਆ, ਪਰਦਾ ਚੱਕ ਰਹੀਆਂ ਆ ਵੀ ਮੋਦੀ ਤੱਕ ਨੂੰ ਵੀ ਇਹਨਾਂ ਕਿਲਿੰਗਸ ਦੇ ਬਾਰੇ ਪਹਿਲਾਂ ਜਿਹੜੀ ਕਿਤੇ ਨਾ ਕਿਤੇ ਜਾਣਕਾਰੀ ਸੀ। ਜੈ ਸ਼ੰਕਰ ਦਾ ਜਿਹੜਾ ਹਰ ਜਗ੍ਹਾ ਜਾ ਕੇ ਬੜੇ ਤੱਤੇ ਜਿਹੜਾ ਉਹ ਬਿਆਨ ਦਿੰਦਾ ਵੀ ਇੰਡੀਆ ਨੇ ਆਹ ਕਰ ਦੇਣਾ ਸੀ, ਉਹ ਕਰ ਦਾਂਗੇ, ਤੇ ਇਹਨਾਂ ਦੀ ਇਹ ਜਿਹੜੀ ਪਾਲਿਸੀ ਘੁਸ ਕੇ ਮਾਰੇਂਗੇ ਵਾਲੀ ਜਿਹੜੀ ਗੱਲ ਆ, ਕੈਨੇਡਾ ਤੇ ਅਮਰੀਕਾ ਵਰਗੇ ਮੁਲਕਾਂ 'ਚ ਸ਼ਾਇਦ ਉਹ ਨਹੀਂ ਚੱਲਣੀ। ਹਾਂ, ਪਾਕਿਸਤਾਨ ਵਰਗੇ ਮੁਲਕ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਆਲਰੇਡੀ ਇਦਾਂ ਦਾ ਕੀਤਾ ਆ, ਉਹ ਵੀ ਉਹਨਾਂ ਦੇ ਨਾਲ ਰਲੇ ਹੀ ਆ ਇੱਕ ਹਿਸਾਬ ਦੇ ਨਾਲ ਇਸ ਪੂਰੇ ਮਾਮਲੇ ਦੇ ਵਿੱਚ, ਜਿੱਥੇ ਜਿਹੜੇ ਸਿੱਖ ਐਕਟਿਵਿਸਟ ਉਹਨਾਂ ਨੂੰ ਉੱਥੇ ਮਰਵਾ ਰਹੇ ਆ ਜਾਂ ਮਾਰ ਰਹੇ ਆ, ਤੇ ਇੱਥੇ ਸ਼ਾਇਦ ਉਹ ਗੱਲ ਜਿਹੜੀ ਏਡੀ ਨਾ ਬਣੇ। ਪਰ ਹੁਣ ਤੁਸੀਂ ਦੇਖੋ ਵੀ ਬਾਹਰ ਜਿਹੜੀ ਕੌਮ ਨੂੰ ਕਹਿ ਲਓ ਜਾਂ ਕਮਿਊਨਿਟੀ ਨੂੰ ਕੱਲੇ ਭਾਈ ਨਿੱਜਰ ਦੇ ਕਤਲ ਦੇ ਬਾਰੇ ਤਾਂ ਸਪਸ਼ਟਤਾ ਹੈਗੀ ਆ, ਪਰ ਇਹਦੇ ਵਿੱਚ ਨਾਲ ਇਹ ਹੁਣ ਕਨਫਰਮ ਹੋ ਰਿਹਾ ਵੀ ਉੱਥੇ ਹੋਰ ਵੀ ਜਿਹੜੀਆਂ ਕਿਲਿੰਗਸ ਹੋਈਆਂ ਆ, ਸੁਖਦੂਲ ਸਿੰਘ ਗਿੱਲ ਦੀ, ਇੱਥੋਂ ਤੱਕ ਵੀ ਹੋ ਸਕਦਾ ਹਰਜੋਤ ਸਿੰਘ ਜੀ ਜਿਹੜਾ ਤੀਜੀ ਕਿਲਿੰਗ ਦੀ ਗੱਲ ਕਰਦੇ ਰਿਪੂ ਦਮਨ ਮਲਿਕ ਹੁਣਾਂ ਦੀ ਜਿਹੜੀ ਉਹ ਸ਼ਾਇਦ ਉਹ ਇਸ਼ਾਰਾ ਹੋ ਰਿਹਾ ਹੋਵੇ ਵੀ ਉਹ ਕਿਲਿੰਗ ਦੇ ਵਿੱਚ ਵੀ ਇਹ ਇਨਵੋਲਵਮੈਂਟ ਹੋ ਸਕਦੀ, ਕਿਉਂਕਿ ਜਿਸ ਦਿਨ ਮਲਿਕ ਹੁਣਾਂ ਦਾ ਕਤਲ ਹੁੰਦਾ ਆ ਉਸ ਤੋਂ ਕੁਝ ਘੰਟੇ ਬਾਅਦ, ਜਿਸ ਟਾਈਮ ਤੇ ਹੁੰਦਾ ਆ ਉਸ ਤੋਂ ਕੁਝ ਘੰਟੇ ਬਾਅਦ ਉਹਨਾਂ ਨੇ ਇੱਕ ਇੰਡੀਅਨ ਕੌਂਸੂਲੇਟ ਦੇ ਅਧਿਕਾਰੀ ਨੂੰ ਵੀ ਜਿਹੜਾ ਉੱਥੇ ਮਿਲਣਾ ਸੀ। ਐਕਸਟੋਰਸ਼ਨ, ਮਰਡਰ ਚਾਰजेस, ਕਿਡਨੈਪਿੰਗ ਕਹਿ ਲਓ ਤਾਂ ਹੋਰ ਪਤਾ ਨਹੀਂ ਕਿਹੜੇ ਜਿਹੜੇ ਚਾਰजेस ਦੇ ਵਿੱਚ ਇਸ ਟਾਈਮ ਉਹਨਾਂ ਨੇ ਇਸ ਦੇ ਵਿੱਚ ਫਸਾਇਆ ਆ। ਸੋ ਗਲੋਬ ਐਂਡ ਮੇਲ ਨੇ ਉਸ ਬੰਦੇ ਦੇ ਨਾਲ ਗੱਲ ਕਰਕੇ ਇਸ ਪੂਰੀ ਗੱਲ ਨੂੰ ਜਿਹੜਾ ਉਹ ਮੋਹਰੇ ਲਿਆਂਦਾ ਆ। ਉਹਦਾ ਨਾਂ ਉਹ ਜਾਣ ਕੇ ਨਹੀਂ ਦੱਸ ਰਹੇ ਕਿਉਂਕਿ ਉਹ ਬੰਦਾ ਬਾਹਰ ਗੱਲ ਨਹੀਂ ਸੀ ਕਰ ਸਕਦਾ, ਪਰ ਸਮਹਾਓ ਉਸਨੇ ਗਲੋਬ ਐਂਡ ਮੇਲ ਦੇ ਨਾਲ ਇਹ ਗੱਲ ਕਰਕੇ ਕੀਤਾ। ਗਲੋਬ ਐਂਡ ਮੇਲ ਕੋਈ ਇਦਾਂ ਦਾ ਅਖਬਾਰ ਨਹੀਂ ਆ ਵੀ ਅੱਖਾਂ ਬੰਦ ਕਰਕੇ ਕਿਸੇ ਦੀ ਵੀ ਗੱਲ ਕਹੇ ਦੇ ਨੂੰ ਜਿਹੜਾ ਉਹ ਛਾਪ ਰਹੂਗਾ। ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਜਿਹੜੀ ਇਨਵੈਸਟੀਗੇਸ਼ਨ ਕਰਕੇ ਹੀ ਇਹ ਐਡਾ ਵੱਡਾ ਜਿਹੜਾ ਉਹ ਨਾਮ ਲੈਣ ਦੀ ਗੱਲ ਆਖੀ ਆ, ਕਿਉਂਕਿ ਮੋਦੀ ਦਾ ਨਾਮ ਲੈਣਾ, ਜੈ ਸ਼ੰਕਰ ਦਾ ਨਾਮ ਲੈਣਾ, ਅਮਿਤ ਸ਼ਾਹ ਦਾ ਨਾਮ ਲੈਣਾ ਕੋਈ ਇਦਾਂ ਖਾਲਾ ਜੀ ਦਾ ਵਾੜਾ ਨਹੀਂ ਆ। ਕੋਈ ਨਾ ਕੋਈ ਉਹਨਾਂ ਦੇ ਕੋਲ ਤਗੜੇ ਸਬੂਤ, ਕ੍ਰੈਡੀਬਲ ਐਵੀਡੈਂਸ ਦੀ ਜਿਹੜੀ ਗੱਲ ਟਰੂਡੋ ਹੋਣਾ ਨੇ ਕੀਤੀ ਆ, ਉਹ ਲੱਗਦਾ ਇਹਨਾਂ ਦੇ ਕੋਲ ਵੀ ਆ। ਇੱਥੋਂ ਤੱਕ ਵੀ ਆਪਾਂ ਦੇਖਿਆ ਹਰਜੋਤ ਸਿੰਘ ਜੀ ਵੀ ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਕਿੰਨੀ ਜਿਹੜੀ ਉਹ ਜਾਣਕਾਰੀ ਦਿੱਤੀ ਸੀ, ਤਾਂ ਜੋ ਉਹਨਾਂ ਨੂੰ ਇਹ ਸੀਗਾ ਵੀ ਭਾਈ ਉੱਥੇ ਦਾ ਕਿਤੇ ਕੋਈ ਮੀਡੀਆ ਨਾ ਵਿਕਿਆ ਹੋਵੇ, ਵੀ ਉਹ ਗੱਲ ਹੀ ਬਾਹਰ ਨਾ ਨਿਕਲੇ। ਵਾਸ਼ਿੰਗਟਨ ਪੋਸਟ ਨੇ ਵੀ ਬਹੁਤ ਵੱਡਾ ਜਿਹੜੇ ਖੁਲਾਸੇ ਆ ਇਸ ਮਾਮਲੇ ਦੇ ਵਿੱਚ
ਕਿੱਥੇ ਸੀ ਜੀ। ਸੋ ਬਿਲਕੁਲ ਗਲੋਬ ਐਂਡ ਮੇਲ ਉਸੇ ਜਿਹੜਾ ਲੈਵਲ ਦਾ ਨਿਊਜ਼ਪੇਪਰ ਆ, ਜਿਸ ਤਰ੍ਹਾਂ ਆਪਾਂ ਕਹਿ ਸਕੀਏ ਲਾਸ ਐਂਜਲਸ ਟਾਈਮ, ਨਿਊਯਾਰਕ ਟਾਈਮ ਜਾਂ ਵਾਸ਼ਿੰਗਟਨ ਪੋਸਟ ਹੋਵੇ। ਸੋ ਗਲੋਬ ਐਂਡ ਮੇਲ ਨੇ ਪੂਰਾ ਇਹ ਟਾਈਮ ਲਾਈਨ ਦਿੱਤੀ ਹੈਗੀ ਆ। ਕਹਿੰਦੇ ਵੀ ਮਿਸ ਨੈਥਲੀ ਡਰੋਨ ਜੋ ਆ, ਉਹਨਾਂ ਨੇ ਕਮੇਟੀ ਨੂੰ ਦੱਸਿਆ ਸੀ ਵੀ RCMP ਨੇ ਨਿਊ ਦਿੱਲੀ ਨੂੰ ਅਕਤੂਬਰ 8 ਨੂੰ ਟਰੈਵਲ ਕਰਨ ਜਾਣਾ ਸੀ ਤੇ ਪੂਰੇ ਐਵੀਡੈਂਸ ਨਾਲ ਲੈ ਕੇ ਦੱਸਣ ਦੇ ਲਈ। ਬਾਅਦ ਦੇ ਵਿੱਚ ਇੰਡੀਆ ਵਾਲਿਆਂ ਨੇ ਕਹਿਤਾ ਵੀ ਸਾਡੇ ਕੋਲ ਕੋਈ ਐਡਮਿਨਿਸਟ੍ਰੇਟਿਵ ਟੈਕਨੀਕੈਲਿਟੀ ਹੈਗੀ ਆ ਤੇ ਇਹ ਮੀਟਿੰਗ ਨਹੀਂ ਹੋ ਸਕਦੀ। ਪਰ RCMP ਵਾਲੇ ਕਹਿੰਦੇ ਵੀ ਸਾਲ ਹੋ ਗਿਆ, ਅਸੀਂ ਇਹ ਛੇਤੀ ਤੋਂ ਛੇਤੀ ਸੋਲਵ ਕਰਨਾ ਆ ਇਸ ਇਸ਼ੂ ਨੂੰ, ਤੇ ਜਿਹੜੇ ਲੋਕ ਰਿਸਪੌਂਸੀਬਲ ਆ ਉਹਨਾਂ ਨੂੰ ਲੈ ਕੇ ਆਣਾ ਆ। ਸੋ RCMP ਅਕਤੂਬਰ 8 ਤੋਂ ਬਾਅਦ ਅਕਤੂਬਰ 10 ਨੂੰ ਵਾਸ਼ਿੰਗਟਨ DC ਇੰਡੀਆ ਦੀ ਐਮਬੈਸੀ ਦੇ ਵਿੱਚ ਪਹੁੰਚੀ, ਹਨਾ। ਉੱਥੇ ਉਹਨਾਂ ਨਾਲ ਗੱਲਬਾਤ ਹੋਈ ਸੀ ਵੀ ਇੰਡੀਆ ਦੇ ਜਿਹੜੇ ਆਫੀਸਰਸ ਆ ਉਹ ਉੱਥੇ ਆਉਗੇ, ਉਹਨਾਂ ਨੂੰ ਐਵੀਡੈਂਸ ਦਿੱਤੇ ਜਾਊਗੇ। ਪਰ ਉੱਥੇ ਵੀ ਕਹਿੰਦੇ ਜਿਹੜੇ ਆਫੀਸਰਸ ਆ ਦੇ ਨੈਵਰ ਸ਼ੋਡ ਅਪ, ਉਹ ਆਏ ਨਹੀਂ ਹੈਗੇ। ਉਹ ਤੋਂ ਬਾਅਦ ਫਿਰ 2 ਦਿਨਾਂ ਬਾਅਦ ਜਿਹੜੀ ਮੀਟਿੰਗ ਆ ਉਹ ਅਕਤੂਬਰ 12 ਚ ਸਿੰਗਾਪੁਰ ਦੇ ਵਿੱਚ ਰੱਖੀ ਗਈ, ਜਿੱਥੇ ਅਜੀਤ ਡੋਵਲ ਖੁਦ ਆਇਆ। ਮਿਸ ਡਰੋਇਨ ਤੇ ਮਿਸਟਰ ਮੋਰਿਸਨ ਤੇ ਡਿਪਟੀ ਜਿਹੜਾ RCMP ਦਾ ਕਮਿਸ਼ਨਰ ਮਾਰਕ ਫਲਿਨ ਆ, ਉਹਨਾਂ ਨੇ ਸਾਰੇ ਐਵੀਡੈਂਸ ਜਿਹੜੇ ਆ ਮਿਸਟਰ ਅਜੀਤ ਡੋਵਲ ਨੂੰ ਦਿੱਤੇ, ਜੋ ਇੰਡੀਆ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗਾ, ਪ੍ਰਾਈਮ ਮਿਨਿਸਟਰ ਮੋਦੀ ਦੇ ਲਈ ਕੰਮ ਕਰਦਾ ਹੈਗਾ। ਮਿਸ ਡਰੋਨ ਨੇ ਟੈਸਟੀਫਾਈ ਕੀਤਾ ਵੀ ਜਿਹੜਾ ਅਜੀਤ ਡੋਵਲ ਸੀ, ਉਹਨ ਕਹਿੰਦਾ ਵੀ ਜਿਹੜੀ ਕੈਨੇਡਾ ਦੀ ਜਿਹੜੀ ਰਿਕੁਐਸਟ ਸੀਗੀਆਂ ਇਸ ਇਸ਼ੂ ਨੂੰ ਰਿਜ਼ੋਲਵ ਕਰਨ ਦੀਆਂ, ਉਹ ਸਾਰੀਆਂ ਰਿਜੈਕਟ ਕਰ ਦਿੱਤੀਆਂ। ਉਹ ਕਹਿੰਦਾ ਵੀ ਨਹੀਂ, ਮੈਂ ਤਾਂ ਮੰਨਦਾ ਹੀ ਨਹੀਂ ਇਸ ਗੱਲ ਨੂੰ। ਉਸ ਤੋਂ ਬਾਅਦ ਫਿਰ ਜਿਹੜੀ ਫੈਡਰਲ ਗਵਰਨਮੈਂਟ ਆ, ਉਹਨਾਂ ਨੂੰ ਕੈਨੇਡਾ ਦੇ ਜਿਹੜਾ ਥੈਂਕਸ ਗਿਵਿੰਗ ਡੇ ਆ ਉਸ ਦਿਨ ਜਿਹੜਾ ਆ ਫਿਰ ਉੱਥੇ ਅਨਾਉਂਸ ਕਰਨਾ ਪਿਆ। ਬਾਅਦ ਦੇ ਵਿੱਚ 6 ਇੰਡੀਅਨ ਡਿਪਲੋਮੈਟਸ ਨੂੰ ਕੱਢ ਵੀ ਦਿੱਤਾ ਗਿਆ ਤੇ ਨਵੀਂ ਦਿੱਲੀ ਜਿਹੜੀ ਆ ਉਹਨਾਂ ਨੇ ਵੀ 6 ਕੈਨੇਡਾ ਦੇ ਜਿਹੜੇ ਡਿਪਲੋਮੈਟ ਕੱਢੇ ਆ। ਹੁਣ ਤੁਸੀਂ ਦੇਖ ਲਓ ਵੀ ਕਿੱਥੇ ਤੱਕ ਇਹ ਜਿਹੜੀ ਗੱਲ ਬਣੀ ਹੈਗੀ ਆ। ਇੰਡੀਆ ਦਾ ਕੌਂਸਲੇਟ ਜਨਰਲ ਕੈਨੇਡਾ ਦੇ ਵਿੱਚ, ਉਸ ਤੋਂ ਬਾਅਦ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰ, ਇੰਡੀਆ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਦਾ ਨਾਮ ਅੱਜ ਇਸ ਜਿਹੜਾ ਗਲੋਬ ਐਂਡ ਮੇਲ ਅਖਬਾਰ ਆ ਉਹਨਾਂ ਨੇ ਛਾਪਿਆ ਹੈਗਾ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਹੈਗੇ ਆ, ਇਸ ਅਖਬਾਰ ਨੂੰ ਪੜ੍ਹਿਓ ਜ਼ਰੂਰ। ਅੱਜ ਦਾ ਹੀ ਆ ਤੇ ਰੋਬਰਟ ਫਾਈਫੇ ਨਾਮ ਦਾ ਜਿਹੜਾ ਉਹਨਾਂ ਦਾ ਅਟਾਵਾ ਦਾ ਬਿਊਰੋ ਚੀਫ ਆ, ਉਸਨੇ ਜਿਹੜੀ ਸਾਰੀ ਰਿਪੋਰਟ ਛਾਪੀ ਹੈਗੀ ਆ। ਹੁਣ ਪ੍ਰਾਈਮ ਮਿਨਿਸਟਰ ਮੋਦੀ ਕੌਣ ਆ? ਉਹ BJP ਦਾ ਹੈਡ ਹੈਗਾ ਤੇ BJP ਨੂੰ ਸਪੋਰਟ ਕੌਣ ਕਰ ਰਿਹਾ ਹੁਣ ਤੁਹਾਡੇ ਸਾਹਮਣੇ ਆ। ਸਿੱਖਾਂ ਦੀ ਉਹ ਜਥੇਬੰਦੀ ਜਿਹਦਾ ਪਹਿਲਾ ਮੁਖੀ ਬਾਬਾ ਦੀਪ ਸਿੰਘ ਤੇ ਜਿਨ੍ਹਾਂ ਦੇ ਹੋਰ ਮੁਖੀ ਜਿਸ ਤਰ੍ਹਾਂ ਸ਼ਹੀਦ ਭਾਈ ਸੰਤ ਜਰਨੈਲ ਸਿੰਘ ਜੀ ਖਾਲਸਾ, ਤੇ ਉਸ ਜਥੇਬੰਦੀ ਦੇ ਮੌਜੂਦਾ ਮੁਖੀ ਨੇ BJP ਨੂੰ ਸਪੋਰਟ ਦਿੱਤੀ ਹੈ ਮਹਾਰਾਸ਼ਟਰ ਦੇ ਵਿੱਚ। ਇਹ ਤੁਸੀਂ ਦੇਖ ਲਓ ਭਈ ਸ਼ਰੇਆਮ ਸਿੱਖਾਂ ਨੂੰ ਬਾਹਰਲੇ ਮੁਲਕਾਂ 'ਚ ਮਾਰਿਆ ਜਾ ਰਿਹਾ ਹੋਵੇ ਤੇ ਜਿਹੜੇ ਸਾਡੇ ਲੀਡਰ ਆ ਉਹ ਉਸ ਪਾਰਟੀ ਦੀ ਸਪੋਰਟ ਕਰਨ। ਸ਼ਰਮ ਆਉਣੀ ਚਾਹੀਦੀ ਆ ਉਹਨਾਂ ਨੂੰ, ਪਰ ਸ਼ਰਮ ਤੋਂ ਹਮੇ ਆਤੀ ਨਹੀਂ, ਜਿੱਦਾਂ ਇੱਕ ਕਹਿ ਦਿੱਤਾ ਜਾਂਦਾ ਆ। ਇਹ ਬਹੁਤ ਮੰਦਭਾਗੀ ਗੱਲ ਆ ਵੀ ਜਿਹੜੀ ਇਹ ਸੋ ਕਾਲਡ ਸਿੱਖ ਲੀਡਰਸ਼ਿਪ, ਇਹਨਾਂ ਨੇ ਟਕਸਾਲਾਂ ਤੱਕ ਨੂੰ ਜਿਹੜਾ ਉਹ ਹਰਜੋਤ ਸਿੰਘ ਜੀ ਬਦਨਾਮ ਕਰ ਦਿੱਤਾ। ਤੇ ਸਵਾਲ ਉਹਨਾਂ ਲੋਕਾਂ ਮੋਰੇ ਵੀ ਆ ਜਿਹੜੇ ਹੋਰ ਚੀਜ਼ਾਂ ਦੇ ਤਾਂ ਬੜੇ ਵੱਡੇ ਪ੍ਰਦਰਸ਼ਨ ਕਰਨ ਦੇ ਲਈ ਗੱਲ ਕਰਦੇ ਸੀ ਵੀ ਕੌਮ ਨੂੰ ਲੈ ਕੇ। ਅੱਜ ਉਹਨਾਂ ਦੇ ਬੁੱਲ ਸੀਤੇ ਆ, ਅੱਜ ਉਹਨਾਂ ਦੀਆਂ ਚੁੱਪਾਂ ਜਿਹੜੀਆਂ ਆ ਉਹ ਦਰਸਾ ਰਹੀਆਂ ਆ ਵੀ ਅਸਲ ਦੇ ਵਿੱਚ ਉਹ ਕਿਹੜੀ ਚੀਜ਼ ਦੇ ਲਈ ਆ। ਜਿਸ ਟਾਈਮ ਦੇ ਉੱਤੇ ਤਾਂ ਅਮਰੀਕਾ ਦੇ ਵਿੱਚ 350 ਮੀਲ ਪੈਂਡਾ ਤੈਅ ਹੋ ਰਿਹਾ ਸੀ ਜੈਨੋਸਾਈਡ ਦਾ ਪੈਦਲ ਮਾਰਚ, ਉਦੋਂ ਕਿਸ ਪਾਸੇ ਵੱਲ ਨੂੰ ਜਿਹੜੀਆਂ ਗੱਲਾਂ ਜਿਹੜੀਆਂ ਚੱਲੀਆਂ, ਕਿੱਦਾਂ ਦੇ ਜਿਹੜੇ ਇਸ਼ੂ ਆ ਉਹ ਚੱਕੇ ਜਾ ਰਹੇ ਸੀ। ਹੁਣ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ, ਉਸ ਦੇ ਨਾਲ ਜਿਹੜਾ ਸਿੱਖ ਜੈਨੋਸਾਈਡ ਦਾ ਬਿੱਲ ਆ, ਉਹਦੀ ਚਰਚਾ ਜਦੋਂ ਹੋਣੀ ਸੀ, ਉਦੋਂ ਉਹਨਾਂ ਲੋਕਾਂ ਦੇ ਬੁੱਲ ਸੀ ਹੋ ਗਏ। ਤੇ ਹੁਣ ਨਾਲ ਦੇ ਨਾਲ ਜਦੋਂ ਭਾਜਪਾ ਦੇ ਟੌਪ ਦੀ ਲੀਡਰਸ਼ਿਪ, ਜਿਹਦੀ ਕਰੀਮ ਜਿੱਦਾਂ ਕਹਿ ਲਓ, ਕੱਲੀ ਭਾਜਪਾ ਦੀ ਨਹੀਂ, ਇੰਡੀਅਨ ਸਟੇਟ ਜਿਹੜੀ ਆ ਉਹਦੀ ਟੌਪ ਦੀ ਜਿਹੜੀ ਲੀਡਰਸ਼ਿਪ ਆ, ਉਹ ਸਾਰਾ ਕੁਝ ਇਸ ਕੰਮ ਦੇ ਵਿੱਚ ਸਿੱਖਾਂ ਨੂੰ ਮਾਰਨ ਦੇ ਵਿੱਚ ਲੱਗੀ ਆ ਤੇ ਤੁਸੀਂ ਉਹਨਾਂ ਨੂੰ ਇੱਕ ਹੋਰ ਸੂਬੇ 'ਚ ਜਾ ਕੇ ਸਪੋਰਟ ਕਰ ਰਹੇ ਆ। ਸ਼ਰਮ ਆਉਣੀ ਚਾਹੀਦੀ ਆ ਇਹ। ਪਰ ਦੇਖੋ ਕੀ ਹੋਊਗਾ, ਲੋਕ ਇਸ ਦੇ ਉੱਤੇ ਕੀ ਨੋਟਿਸ ਲੈਣਗੇ ਜਾਂ ਇਸ ਨੂੰ ਵੀ ਸੌਖਿਆਂ ਹੀ ਹਜਮ ਕਰ ਜਾਣਗੇ। ਸੋ ਅਮਰੀਕਾ ਤੇ ਕੈਨੇਡਾ ਦੇ ਵਿੱਚ ਵਸਦੇ ਜਿਹੜੇ ਸਿੱਖ ਆ ਉਹਨਾਂ ਦੀ ਜ਼ਿੰਦਗੀ ਨੂੰ ਖਤਰਾ ਆ। ਕੈਨੇਡਾ ਦੇ ਵਿੱਚ 11-12 ਬੰਦਿਆਂ ਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਕਦੇ ਮਾਰ ਸਕਦੇ। ਅਮਰੀਕਾ ਦੇ ਵਿੱਚ 13 ਦੇ ਕਰੀਬ ਲੋਕ ਆ ਜਿਹਨਾਂ ਨੂੰ FBI ਨੇ ਦੱਸਿਆ।
ਸੋ ਜਦੋਂ ਇਦਾਂ ਦੇ ਲੀਡਰ ਅਮਰੀਕਾ ਦੇ ਵਿੱਚ ਆਉਂਦੇ ਆ, ਉਹ ਜਿਹੜੇ ਆਪਣੇ ਸਿੱਖ ਭੈਣ ਭਰਾ ਆ, ਜਦੋਂ ਉਹਨਾਂ ਦੇ ਲਈ ਹਾਰ ਲੈ ਕੇ ਜਾਂਦੇ ਹੈਗੇ ਆ, ਘੱਟੋ ਘੱਟ ਉਹ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਤਾਂ ਘੱਟੋ ਘੱਟ ਸੋਚਣ ਵੀ ਯਾਰ ਕਿ ਇੰਡੀਆ ਦੇ ਵਿੱਚ ਤਾਂ ਸਾਡੀ ਸਿੱਖ ਕੌਮ ਦਾ ਇੰਨਾ ਕਤਲੇਆਮ ਹੋਇਆ, ਹੁਣ ਉਹ ਸਾਨੂੰ ਅਮਰੀਕਾ ਕੈਨੇਡਾ 'ਚ ਵੀ ਮਾਰ ਰਹੇ ਆ, ਤੇ ਅਸੀਂ ਉਹ ਜਿਹੜੇ ਲੀਡਰਸ ਹੈਗੇ ਆ, ਉਹ ਬੰਦੇ ਜਿਹੜੇ ਉਸ ਪਾਰਟੀ ਦੀ ਸਪੋਰਟ ਕਰ ਰਹੇ ਹੈਗੇ ਆ, ਜਿਹੜੀ ਪਾਰਟੀ ਦੇ ਲੀਡਰ ਅਮਰੀਕਾ ਕੈਨੇਡਾ ਸਿੱਖਾਂ ਨੂੰ ਮਾਰ ਰਹੇ ਆ, ਤੇ ਉਹਨਾਂ ਲੀਡਰਾਂ ਨੂੰ ਅਸੀਂ ਉਹਨਾਂ ਦਾ ਜਾ ਕੇ ਸਵਾਗਤ ਜੀ ਕਰੀਏ ਆਇਆਂ ਨੂੰ ਕਰ ਜਾਂ ਉਹਨਾਂ ਦਾ ਜਿਹੜਾ ਆ ਵਿਰੋਧ ਕਰੀਏ। ਬਿਲਕੁਲ 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 ਹਰਜੋਤ ਸਿੰਘ ਜੀ, ਇਹ ਇੱਕ ਵੱਡੀ ਜਿਹੜੀ ਤਰੀਕੇ ਦੇ ਨਾਲ ਆ ਕੋਗਨੇਟਿਵ ਇੱਕ ਚੀਜ਼ ਹੁੰਦੀ ਆ ਹਰਜੋਤ ਸਿੰਘ ਜੀ। ਜਿਹੜੇ ਲੋਕ ਨਾ ਜਿਨ੍ਹਾਂ ਦੇ ਤੁਸੀਂ ਜ਼ਿਕਰ ਕਰ ਰਹੇ ਆ ਵੀ ਜਿਹੜੇ ਆ, ਉਹਨਾਂ ਵਿੱਚੋਂ ਕਈ ਅਜਿਹੇ ਨੇ ਜਿਹੜੇ 1984 ਦੇ ਜੈਨੋਸਾਈਡ ਦੇ ਸਰਵਾਈਵਰ ਨੇ। ਕੋਗਨੇਟਿਵ ਡਿਸੋਨੈਂਸ ਕਰਕੇ ਇੱਕ ਸ਼ਬਦ ਵਰਤਿਆ ਜਾਂਦਾ ਆ। ਜਦੋਂ ਅੰਦਰ ਦੇ ਵਿੱਚ ਇੱਕ ਵਿਰੋਧਾਭਾਸ ਦੀ ਭਾਵਨਾ ਜਾਗਦੀ ਹੈ ਨਾ, ਵੀ ਜਦੋਂ ਤੁਸੀਂ ਦੇਖਦੇ ਹੋ ਯਾਰ ਇਹ ਕਿੱਦਾਂ ਜਿਹੜਾ ਉਹ ਹੋ ਸਕਦਾ ਹੈ। ਉਦਾਹਰਨ ਉਸ ਦੀ ਜਿਹੜੀ ਮੈਂ ਇਸ ਤਰੀਕੇ ਨਾਲ ਦਿੰਦਾ ਵੀ ਜਿੱਦਾਂ ਮੰਨ ਲਓ ਵੀ ਕੋਈ ਸਿਗਰਟ ਪੀਂਦਾ ਆ, ਕੋਈ ਸਿਗਰਟ ਨੋਸ਼ੀ ਕਰਦਾ, ਸਮੋਕਿੰਗ ਕਰਦਾ, ਉਹਨੂੰ ਪਤਾ ਆ ਵੀ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਆ, ਸ਼ਰਾਬ ਪੀਣਾ ਮੰਨ ਲਓ ਜਿੱਦਾਂ ਆ ਵੀ ਉਹ ਹਾਨੀਕਾਰਕ ਆ, ਪਰ ਉਹਦਾ ਮਨ ਕਰਦਾ ਵੀ ਮੈਂ ਕਰਾਂ, ਇਹ ਕੰਮ ਕਰਾਂ, ਵੀ ਉਹ ਹਟਿਆ ਨਹੀਂ ਜਾਂਦਾ ਉਹਦੇ ਕੋਲੋਂ। ਉਹ ਚੀਜ਼ ਕੀ ਹੁੰਦੀ ਆ ਵੀ ਉਹ ਆਪਣੇ ਮਨ ਨੂੰ ਹੁਣ ਨੇ ਸਮਝਾਉਣਾ ਆ, ਉਹ ਇਹ ਕਹਿਣ ਜਿਹੜਾ ਉਹ ਲੱਗ ਜਾਂਦਾ ਆ ਵੀ ਨਹੀਂ ਨਹੀਂ, ਜੇ ਮੈਂ ਵਧੀਆ ਭੋਜਨ ਖਾਊਂਗਾ, ਐਕਸਰਸਾਈਜ਼ ਕਰੂੰਗਾ, ਫਿਰ ਮੈਂ ਜਿਹੜੀ ਆ ਸਮੋਕਿੰਗ ਵੀ ਕਰ ਸਕਦਾ, ਫਿਰ ਮੈਂ ਸ਼ਰਾਬ ਵੀ ਪੀ ਸਕਦਾ ਆ। ਆਪਸ ਦੇ ਵਿੱਚ ਦੋ ਵਿਰੋਧਾਭਾਸ ਦੀਆਂ ਜਿਹੜੀਆਂ ਗੱਲਾਂ ਆ, ਉਹਨੂੰ ਆਪਣੇ ਲਈ ਕਿੱਦਾਂ ਜਿਹੜਾ ਉਹ ਵਰਤ ਲੈਣਾ ਆ, ਉਸ ਚੀਜ਼ ਦੇ ਲਈ ਆ। ਬਹੁਤ ਸਾਰੇ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਸਰਵਾਈਵਰ ਹੁੰਦੇ ਨੇ, ਜਾਂ ਜਿਹੜੇ ਇੱਕ ਟਾਈਮ ਦੇ ਉੱਤੇ ਸਿੱਖ ਜੈਨੋਸਾਈਡ ਦੀ ਗੱਲ ਕਰ ਰਹੇ ਹੁੰਦੇ ਜਾਂ ਸਿੱਖ ਜੈਨੋਸਾਈਡ ਦੇ ਸਰਵਾਈਵਰ ਹੁੰਦੇ ਆ, ਉਹ ਬਾਅਦ ਦੇ ਵਿੱਚ ਇੰਡੀਆ 'ਚ ਪਈਆਂ ਜਿਹੜੀਆਂ ਆਪਣੀਆਂ ਪ੍ਰਾਪਰਟੀ ਨੂੰ ਬਚਾਉਣ ਦੀ ਖਾਤਰ ਉਹ ਸਰਕਾਰ ਦੇ ਨਾਲ ਰਲ ਜਾਂਦੇ ਆ। ਉਹ ਇਹ ਤਾਂ ਕਹਿਣਗੇ ਵੀ ਕਾਂਗਰਸ ਮਾੜੀ ਆ, ਪਰ ਉੱਥੇ ਕਹਿਣਗੇ ਵੀ ਭਾਜਪਾ ਦੇ ਮੋਦੀ ਨੇ ਤੇ ਕੁਝ ਵੀ ਨਹੀਂ ਕੀਤਾ। ਉਦੋਂ ਫਿਰ ਉਹ ਇੰਡੀਅਨ ਸਰਕਾਰ ਨੂੰ, ਇੰਡੀਅਨ ਸਟੇਟ ਨੂੰ, ਉਹ ਸਾਰੀ ਚੀਜ਼ ਨੂੰ ਜਿਹੜਾ ਆ ਉਹ ਬਰੀ ਕਰ ਜਾਂਦੇ ਆ, ਸਿਰਫ ਇੱਕ ਚੀਜ਼ ਦੇ ਉੱਤੇ ਦੋਸ਼ ਮੜ ਕੇ, ਤਾਂ ਜੋ ਆਪਣੇ ਆਪ ਨੂੰ ਉਹ ਜਿਹੜੇ ਸੱਚੇ ਜਿਹੜੇ ਉਹ ਸਾਬਤ ਹੋਣ, ਪਰ ਅੰਦਰ ਜਿਹੜਾ ਉਹਨਾਂ ਦੇ ਵਿਰੋਧਾਭਾਸ ਜਿਹੜਾ ਆ ਉਹ ਚੱਲ ਰਿਹਾ ਹੁੰਦਾ ਆ। ਇਸ ਟਾਈਮ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਕੋਗਨੇਟਿਵ ਡਿਸੋਨੈਂਸ ਦੇ ਜਿਹੜੇ ਉਹ ਇਸ ਟਾਈਮ ਸ਼ਿਕਾਰ ਜਿਹੜੇ ਹੋਏ ਪਏ ਨੇ। ਸੋ ਇਹ ਚੀਜ਼ਾਂ ਨੂੰ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ ਆ। ਸਹੀ ਦੇ ਨਾਲ ਸਿੱਖ ਨੂੰ ਹਮੇਸ਼ਾ ਸਿਧਾਂਤ ਦੇ ਨਾਲ ਖੜਨਾ ਆ। ਇਹ ਚੀਜ਼ ਜਿਹੜੀ ਆਪਾਂ ਨੂੰ ਮੁੱਢ ਤੋਂ ਇਤਿਹਾਸ ਨੇ ਵੀ, ਆਪਣੀ ਮਰਿਆਦਾ ਨੇ ਵੀ, ਤੇ ਗੁਰੂ ਸਾਹਿਬ ਨੇ ਵੀ ਜਿਹੜੀ ਇਹੀ ਸਿਖਾਈ ਹੈਗੀ ਆ। ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਬਹੁਤ ਖਤਰਨਾਕ ਡੈਡਲੀ ਬੰਬ ਸਾਈਕਲੋਨ ਨਾਰਥ ਵੈਸਟ ਦੇ ਵਿੱਚ ਆ ਰਿਹਾ ਆ। ਵਾਸ਼ਿੰਗਟਨ ਓਰੀਗਨ ਏਰੀਏ ਦੇ ਵਿੱਚ ਹਜ਼ਾਰਾਂ ਲੋਕ ਇਸ ਟਾਈਮ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਬਿਨਾਂ ਬਿਜਲੀ ਤੋਂ ਆ, ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਉਹ ਸਾਰੀ ਖਬਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚਲੀਏ। ਇੱਕ ਮੇਜਰ ਸਟਾਰਮ ਆ ਰਿਹਾ ਹੈਗਾ। ਆਲਰੇਡੀ ਸਿਆਟਲ ਓਰੀਗਨ ਏਰੀਆ ਦੇ ਵਿੱਚ ਤਾਂ ਕਾਫੀ ਨੁਕਸਾਨ ਕੀਤਾ ਇਸਨੇ। ਕੈਲੀਫੋਰਨੀਆ 'ਚ ਵੀ ਕੱਲ ਤੱਕ ਪਹੁੰਚ ਜਾਊਗਾ। ਇਸ ਸਟਾਰਮ ਦੇ ਨਾਲ ਕਹਿੰਦੇ ਵੀ ਹਜ਼ਾਰਾਂ ਦੇ ਕਰੀਬ ਲੋਕ ਜਿਹੜੇ ਆ ਇਸ ਟਾਈਮ ਬਿਜਲੀ ਤੋਂ ਬਿਨਾਂ ਹੈਗੇ ਆ। ਐਟਮੋਸਫੇਰਿਕ ਰਿਵਰੀ ਇਸ ਨੂੰ ਕਿਹਾ ਜਾ ਰਿਹਾ। ਕਈ ਇਸ ਨੂੰ ਬੰਬ ਦੋਨੋਂ ਸਾਈਕਲੋਨ ਚੀਜ਼ਾਂ ਕਰਕੇ ਇਕੱਠੀਆਂ ਵੀ ਹੀ ਕਹਿ ਹੋ ਰਹੇ। ਗਈਆਂ ਹਰਜੋਤ ਸਿੰਘ ਜੀ। ਇਸ ਜੀ ਵਾਰੀ ਮੈਟੀਓਰੋਲੋਜਿਸਟ ਇਹ ਦੱਸ ਰਹੇ ਨੇ ਜੀ। ਤੇ ਘਰਾਂ ਦੇ ਉੱਤੇ ਜਿਹੜੇ ਟਰੀ ਆ ਲੋਕਾਂ ਦੇ ਡਿੱਗ ਪਏ। ਨਾਰਥ ਵੈਸਟ ਵਾਸ਼ਿੰਗਟਨ ਚ ਲਿਨਵੁੱਡ ਚ ਇੱਕ ਬੀਬੀ ਦੀ ਮੌਤ ਵੀ ਹੋ ਗਈ ਆ, ਜਦੋਂ ਇੱਕ ਜਿਹੜਾ ਟਰੀ ਆ ਉਹਦੇ ਜਿਹੜੀ ਐਨਕੈਂਪਮੈਂਟ ਸੀਗੀ ਹੋਮਲੈਸ, ਉਹਦੇ ਉੱਤੇ ਜਿਹੜਾ ਡਿੱਗ ਪਿਆ, ਜਿਹਦੇ ਨਾਲ ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਫਾਇਰ ਡਿਪਾਰਟਮੈਂਟ ਜੋ ਵਾਸ਼ਿੰਗਟਨ ਚ ਆ, ਉਹਨਾਂ ਨੇ ਐਕਸ ਦੇ ਉੱਤੇ ਜਿਹੜਾ ਪੋਸਟ ਕੀਤੀ ਹੈਗੀ ਆ ਬਹੁਤ ਸਾਰੀਆਂ ਪਿਕਚਰਸ, ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਆ ਮਰਸਰ ਆਈਲੈਂਡ ਹੋਰ ਇਹਨਾਂ ਏਰੀਆਜ਼ ਦੇ ਵਿੱਚ ਹੋਇਆ ਆ। ਅੱਜ ਸਵੇਰੇ 6 ਲੱਖ ਤੋਂ ਵੱਧ ਘਰ ਵਾਸ਼ਿੰਗਟਨ ਸਟੇਟ ਦੇ ਵਿੱਚ ਬਿਨਾਂ ਬਿਜਲੀ ਤੋਂ ਹੈਗੇ ਆ, ਪਾਵਰ ਆਊਟੇਜ .US ਦੇ ਮੁਤਾਬਕ। ਸੋ 4000 ਤੋਂ ਵੱਧ ਲੋਕ ਓਰੇਗਨ 'ਚ ਬਿਨਾਂ ਬਿਜਲੀ ਤੋਂ ਆ। 15000 ਦੇ ਕਰੀਬ ਕੈਲੀਫੋਰਨੀਆ ਦੇ ਵਿੱਚ ਬਿਨਾਂ ਬਿਜਲੀ ਤੋਂ ਹੈਗੇ ਆ। ਹੁਣ ਇਹ ਜਿਹੜਾ ਸਟਾਰਮ ਆ ਕੈਲੀਫੋਰਨੀਆ ਵੱਲ ਨੂੰ ਜਿਹੜਾ ਵੱਧਦਾ ਆ ਰਿਹਾ ਆ। ਕੈਲੀਫੋਰਨੀਆ 'ਚ ਵੀ ਨਾਰਦਰਨ ਕੈਲੀਫੋਰਨੀਆ 'ਚ ਇਹ ਕਹਿੰਦੇ ਆ ਵੀ ਫਲੱਡ ਵਾਚ, ਹਾਈ ਵਿੰਡ ਵਾਚ, ਇਹ ਸਾਰਾ ਕੁਝ ਡਿਕਲੇਅਰ ਕੀਤਾ ਗਿਆ। 8 ਇੰਚ ਤੱਕ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਹੈਗੀ ਆ। ਸੈਨ ਫਰਾਂਸਿਸਕੋ ਬੇ ਏਰੀਆ, ਨਾਰਥ ਕੋਸਟ, ਸੈਕਰਾਮੈਂਟੋ, ਕਈ ਏਰੀਏ 'ਚ 12 ਤੋਂ ਲੈ ਕੇ 16 ਇੰਚ ਤੱਕ ਵੀ ਜਿਹੜਾ ਮੀਂਹ ਆ ਉਹ ਪੈ ਸਕਦਾ ਹੈਗਾ। ਸੋ ਜਿੰਨੇ ਵੀ ਸਰੋਤੇ ਆ ਧਿਆਨ ਰੱਖੋ, ਖਾਸ ਕਰਕੇ ਜੇ ਤੁਸੀਂ ਡਰਾਈਵ ਕਰਨਾ ਹੈਗਾ, ਕਿਉਂਕਿ ਇਹ ਪਹਿਲਾ ਮੀਂਹ ਹੋਣਾ ਜਿਹੜਾ ਇੰਨਾ ਭਾਰਾ ਜਿਹੜਾ ਪੈਣਾ ਹੈਗਾ। ਬਿਲਕੁਲ। ਬੰਬ ਸਾਈਕਲੋਨ, ਹਰੀਕੇਨ ਸਪੀਡ ਵਿੰਡਸ ਜਿਹੜੀਆਂ ਇਹ ਆ ਸਕਦੀਆਂ, ਬਹੁਤ ਤੇਜ਼ ਹਵਾਵਾਂ ਦੇ ਨਾਲ ਨਾਲ ਭਾਰੀ ਮੀਂਹ ਤੇ ਉਤਲੇ ਇਲਾਕਿਆਂ ਦੇ ਵਿੱਚ ਭਾਰੀ ਬਰਫ਼ਬਾਰੀ ਦੀ ਜਿਹੜੀ ਇਸ ਟਾਈਮ ਕੈਸਰਾਈ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਆ। ਇਸ ਵਾਰ ਜਿਹੜਾ ਪਹਿਲਾ ਸਟਾਰਮ ਬਹੁਤ ਖਤਰਨਾਕ ਰੂਪ ਅਖਤਿਆਰ ਕਰਦਾ ਜਿਹੜਾ ਉਹ ਜਾ ਰਿਹਾ ਆ। ਤੁਹਾਡੇ ਵਾਲੇ ਪਾਸੇ ਹਰਜੋਤ ਸਿੰਘ ਜੀ ਬੇ ਏਰੀਏ ਦੇ ਵਿੱਚ ਤਾਂ ਸ਼ਾਇਦ ਇਹ ਵੀਰਵਾਰ ਸ਼ੁੱਕਰਵਾਰ ਤੋਂ ਸ਼ੁਰੂ ਹੋ ਜਾਣਾ। ਇੱਧਰ ਸਾਊਥ ਵੱਲ ਆਉਂਦੇ ਆ, ਥੋੜਾ ਜਿਹਾ ਫਰੈਜ਼ਨੋ ਕਾਉਂਟੀ ਵੱਲ ਆਉਂਦੇ ਆ, ਇਸ ਨੇ ਸ਼ਨੀਚਰਵਾਰ ਤੱਕ ਜਿਹੜੀ ਉਹ ਦਸਤਕ ਦੇਣੀ ਆ। ਪਰ ਇਹ ਆ ਵੀ ਇਸ ਸਟਾਰਮ ਤੋਂ ਬਾਅਦ ਦੇ ਵਿੱਚ ਕਾਫੀ ਬਰਫ਼ ਵੀ ਪਈ ਹੋ ਸਕਦੀ ਹੈ ਤੇ ਕਾਫੀ ਮੀਂਹ ਵੀ ਆ। ਜਦੋਂ ਇੰਨਾ ਜ਼ਿਆਦਾ ਮੀਂਹ ਅਚਨਚੇਤੇ ਪੈਂਦਾ ਤੇ ਉਹਦੇ ਨਾਲ ਫਲੈਸ਼ ਫਲੱਡਿੰਗ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਆ। ਬੰਬ ਸਾਈਕਲੋਨ ਜਿਹੜਾ ਟਰਮ ਆ, ਇਹ ਆਪਾਂ ਬਹੁਤ ਜ਼ਿਆਦਾ ਇਸ ਟਾਈਮ ਸੁਣ ਰਹੇ ਹਾਂ। ਪਿਛਲੀ ਵਾਰੀ ਆਪਾਂ ਐਟਮੋਸਫੇਰਿਕ ਰਿਵਰਸ ਦੇ ਬਾਰੇ ਬਹੁਤ ਜ਼ਿਆਦਾ ਸੁਣਿਆ ਸੀ। ਕਹਿੰਦੇ ਜਦੋਂ 24 ਮਿਲੀ ਬਾਰ ਜਿਹੜਾ ਪ੍ਰੈਸ਼ਰ ਆ ਉਹ ਇੱਕ ਦਿਨ ਦੇ ਵਿੱਚ ਘਟ ਜਾਵੇ 24 ਘੰਟਿਆਂ ਦੇ ਵਿੱਚ, ਤਾਂ ਫਿਰ ਜਿਹੜਾ ਸਟਾਰਮ ਆ ਇਸ ਨੂੰ ਬੰਬ ਸਾਈਕਲੋਨ ਆਖ ਦਿੱਤਾ ਜਾਂਦਾ ਆ। ਸੋ ਵੈਸਟ ਕੋਸਟ ਸਾਰੇ ਦੇ ਸਾਰੇ ਤਿੰਨੇ ਸੂਬਿਆਂ ਦੇ ਵਿੱਚ ਇਸ ਦੀ ਜਿਹੜੀ ਉਹ ਮਾਰ ਰਹਿਣ ਵਾਲੀ ਆ। ਨੈਸ਼ਨਲ ਵੈਦਰ ਸਰਵਿਸ ਦੀ ਪ੍ਰੈਡਿਕਸ਼ਨ ਸੈਂਟਰ ਨੇ ਕਿਹਾ ਆ ਐਕਸੈਸਿਵ ਰੇਨਫਾਲ, ਲੋੜ ਤੋਂ ਵੱਧ ਜਿਹੜਾ ਮੀਂਹ ਆ ਉਹ ਹੋਊਗਾ। ਇਹਦਾ ਮਤਲਬ ਪਾਣੀ ਰਨ ਆਫ ਵੀ ਬਹੁਤ ਜ਼ਿਆਦਾ ਹੋ ਸਕਦਾ ਆ।
ਤੇ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਤੁਹਾਡਾ ਟਰੈਵਲ ਕਰਨ ਦੇ ਵੇਲੇ ਤੁਹਾਨੂੰ ਨੁਕਸਾਨ ਇਸ ਦੇ ਵਿੱਚ ਹੋ ਸਕਦਾ। ਵੀਕਐਂਡ ਤੇ ਆਉਣਾ ਆ, ਬਹੁਤ ਸਾਰੇ ਜਿਹੜੇ ਲੋਕ ਨੇ ਉਹ ਵੀਕਐਂਡ ਦੇ ਉੱਤੇ ਘੁੰਮਣ ਫਿਰਨ ਵੀ ਜਾਂਦੇ ਨੇ, ਟਰੈਵਲ ਵੀ ਕਰਨ ਜਾਂਦੇ ਨੇ। ਬਾਕੀ ਇਹ ਥੈਂਕਸਗਿਵਿੰਗ ਵੀਕਐਂਡ ਉਸ ਤੋਂ ਬਾਅਦ ਦੇ ਵਿੱਚ ਆ ਜਾਣਾ ਆ। ਸੋ ਭਾਈ ਜਿਹੜਾ ਦੇਖ ਕੇ ਬਚ ਕੇ ਆਪਣੇ ਜਿਹੜੇ ਟਰੈਵਲ ਪਲਾਨਸ ਆ ਉਸ ਹਿਸਾਬ ਦੇ ਨਾਲ ਤੁਸੀਂ ਬਣਾਓ, ਤਾਂ ਜੋ ਕਿਤੇ ਰਸਤਿਆਂ ਦੇ ਵਿੱਚ ਫਸੋ ਨਾ। ਤੇ ਘਰਾਂ ਦੀਆਂ ਛੱਤਾਂ ਤੇ ਕਰੀ ਇੱਟਾਂ ਮਿੱਟੀ ਝਾੜ ਲਓ, ਪੱਤੇ ਪੁੱਤੇ ਝਾੜ ਲਓ, ਤਾਂ ਜੋ ਜਿਹੜੇ ਗਟਰ ਆ ਉਹ ਕਲੌਗ ਨਾ ਹੋਣ ਤੇ ਪਾਣੀ ਲੀਕੇਜ ਤੋਂ ਤੁਸੀਂ ਆਪਣਾ ਜਿਹੜਾ ਉਹ ਬਚਾ ਰੱਖੋ ਜੀ। ਜਾਂਦੇ ਜਾਂਦੇ ਇੱਕ ਖਬਰ ਹੋਰ ਸਾਂਝੀ ਕਰਦੇ ਜਾਈਏ। ਅਮਰੀਕਾ ਨੇ ਅੱਜ ਵੈਨਜ਼ੂਏਲਾ ਦੇ ਜਿਹੜੇ ਆਪੋਜੀਸ਼ਨ ਲੀਡਰ ਆ ਐਡਮੁੰਡੋ ਗੋਂਜ਼ਾਲਸ ਉਹਨੂੰ ਐਜ਼ ਏ ਪ੍ਰੈਜ਼ੀਡੈਂਟ ਇਲੈਕਟ ਰਿਕੋਗਨਾਈਜ਼ ਕਰ ਦਿੱਤਾ ਹੈਗਾ। ਜੁਲਾਈ 28 ਨੂੰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਹੋਈਆਂ ਸੀਆਂ ਵੈਨਜ਼ੂਏਲਾ ਦੇ ਵਿੱਚ, ਤੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣਾ ਨੇ ਅੱਜ ਐਕਸ ਦੇ ਉੱਤੇ ਅਨਾਉਂਸ ਕੀਤਾ ਹੈਗਾ। ਕਹਿੰਦੇ ਭਈ ਵੈਨਜ਼ੂਏਲਾ ਦੇ ਜਿਹੜੇ ਲੋਕ ਆ ਉਹਨਾਂ ਨੇ ਐਡਮੁੰਡੋ ਗੋਂਜ਼ਾਲਸ ਨੂੰ ਚੁਣਿਆ ਹੈਗਾ, ਪਰ ਜਿਹੜਾ ਉੱਥੇ ਦਾ ਮੌਜੂਦਾ ਪ੍ਰੈਜ਼ੀਡੈਂਟ ਬਣਿਆ ਹੋਇਆ ਉਹ ਧੱਕੇ ਦੇ ਨਾਲ ਬਣਿਆ ਹੋਇਆ, ਤੇ ਅਸੀਂ ਜਿਹੜਾ ਆ ਜੋ ਐਡਮੁੰਡੋ ਗੋਂਜ਼ਾਲਸ ਆ ਉਸ ਨੂੰ ਜਿਹੜਾ ਰਿਕੋਗਨਾਈਜ਼ ਕਰਦੇ ਹੈਗੇ। ਇਹ ਦੂਜੀ ਵਾਰ ਹੀ ਹੋਇਆ ਹਰਜੋਤ ਸਿੰਘ ਜੀ ਕੁਛ ਹੀ ਸਾਲਾਂ ਦੇ ਵਿੱਚ, ਜਦੋਂ ਵੈਨੇਜ਼ੁਏਲਾ ਦੇ ਵਿੱਚ ਅਮਰੀਕਾ ਨੇ ਤੇ ਹੋਰ ਸੂਬਿਆਂ ਨੇ, ਹੋਰ ਮੁਲਕਾਂ ਨੇ ਇੱਕ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੂੰ ਪ੍ਰੈਜ਼ੀਡੈਂਟ ਇਲੈਕਟ ਮੰਨ ਲਿਆ ਆ, ਪਰ ਉੱਥੇ ਸਟਰੋਂਗ ਬਹੁਤ ਆ ਵੈਨੇਜ਼ੁਏਲਾ ਵਾਲਾ ਇਸ ਟਾਈਮ ਮਡੂਰੋ, ਉਹ ਚੱਲਣ ਨਹੀਂ ਦਿੰਦਾ ਕਿਸੇ ਦੀ ਜਿਹੜੀ ਉਹ ਗੱਲ। ਸੋ ਦੇਖੋ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ, ਪਰ ਇਹ ਆ ਵੀ ਨਵੀਂ ਚੀਜ਼ ਜਿਹੜੀ ਇਹ ਵਾਪਰੀ ਆ ਵੀ ਵੈਨੇਜ਼ੁਏਲਾ ਦੇ ਆਪੋਜੀਸ਼ਨ ਲੀਡਰ ਐਡਮੁੰਡੋ ਗੋਂਜ਼ਾਲਸ ਨੂੰ ਜਿਹੜਾ ਪ੍ਰੈਜ਼ੀਡੈਂਟ ਆ ਉਹ ਇਲੈਕਟ ਮੰਨ ਲਿਆ ਗਿਆ ਹੈਗਾ। ਤੇ ਜਾਂਦੇ ਜਾਂਦੇ ਇਹ ਵੀ ਦੱਸਦੀ ਜਾਈਏ, ਜਿਸ ਤਰ੍ਹਾਂ ਮੈਂ ਕੱਲ ਵੀ ਦੱਸਿਆ ਸੀ ਵੀ ਪੰਜਾਬੀ ਰੇਡੀਓ USA ਜਿਹੜਾ ਆ ਇਹ YouTube ਜਾਂ Facebook ਚੈਨਲ ਨਹੀਂ ਹੈ। ਹਾਂ, ਆਪਣੇ ਸਰੋਤਿਆਂ ਦੇ ਲਈ ਜਿਹੜੇ ਸਾਡੇ ਰੈਗੂਲਰ 15 AM ਤੇ FM ਸਟੇਸ਼ਨਸ ਆ, ਕਈ ਵਾਰੀ ਕੰਮ ਤੇ ਬਿਜ਼ੀ ਹੁੰਦੇ ਆ ਜਾਂ ਆਊਟ ਆਫ ਏਰੀਆ ਹੈਗੇ ਆ, ਉਹਨਾਂ ਦੇ ਸੁਣਨ ਦੇ ਲਈ ਤਾਂ ਕਰਕੇ ਅਸੀਂ ਕਈ ਪ੍ਰੋਗਰਾਮ ਆਪਾਂ YouTube Facebook ਤੇ ਪਾ ਦਿੰਦੇ ਆ। ਪਰ ਪੰਜਾਬੀ ਰੇਡੀਓ USA 24 ਘੰਟੇ ਚੱਲਣ ਵਾਲਾ ਰੇਡੀਓ ਸਟੇਸ਼ਨ ਆ, ਜਿਹੜਾ ਬੇਰੀਏ ਦੇ ਵਿੱਚ 1170 AM 99.3 FM ਦੇ ਉੱਤੇ, ਸੈਕਰਾਮੈਂਟੋ 'ਚ 1470 AM ਤੇ 105.9 FM ਦੇ ਉੱਤੇ, ਫ੍ਰਿਜ਼ਨੋ 'ਚ 1300 AM ਤੇ 104.5 FM ਦੇ ਉੱਤੇ, ਯੂਬਾ ਸਿਟੀ ਦੇ ਵਿੱਚ 96.5 FM ਤੇ 1450 AM ਤੇ, ਸਟਾਕਟਨ ਲੋਰਡਾਈ ਏਰੀਏ 'ਚ 1570 AM ਤੇ ਬੇਕਰਸਫੀਲਡ ਏਰੀਏ 'ਚ 1350 AM ਤੇ 107.5 FM ਦੇ ਉੱਤੇ, ਮੈਂਟੀਕਾ ਮੋਡੈਸਟੋ ਏਰੀਏ 'ਚ 920 AM ਤੇ 107.1 FM ਤੇ 92.3 FM ਤੇ ਲਗਾਤਾਰ ਤੁਸੀਂ ਆਪਣੇ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਕਾਰਾਂ ਦੇ ਵਿੱਚ 24 ਘੰਟੇ ਪ੍ਰੋਗਰਾਮ ਸੁਣ ਸਕਦੇ ਹੋ। ਤੇ ਆਪਣੇ ਅੱਜ ਦੇ ਜਿਹੜੇ ਪ੍ਰੋਗਰਾਮਸ ਆ ਰਾਜਕਨਵੀਰ ਸਿੰਘ ਜੀ, ਉਹ ਵੀ ਦੱਸਦੇ ਜਾਓ। ਹੁਣ ਤੋਂ ਬਾਅਦ ਜਿਹੜਾ ਪ੍ਰੋਗਰਾਮ ਆ ਉਹ ਮਸੂਦ ਮੱਲੀ ਹੋਣਾ ਦਾ ਹੋਣਾ ਜੀ। ਬਿਲਕੁਲ ਜੀ, ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਨਜ਼ਰੀਆ ਆਵੇਗਾ 11:30 ਵਜੇ, ਤੇ ਫਿਰ ਉਸ ਤੋਂ ਬਾਅਦ 1 ਤੋਂ 2 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2 ਤੋਂ 2:30 ਵਜੇ ਦੇ ਵਿੱਚ ਪੂਨੀਆ ਹੋਣਾ ਦੇ ਨਾਲ ਬਿਯੋਂਡ ਦਾ ਹੈਡਲਾਈਨਸ, ਤੇ 2:30 ਤੋਂ ਲੈ ਕੇ 3 ਵਜੇ ਦੇ ਵਿੱਚ ਰਿਸ਼ਤੇ ਹੀ ਰਿਸ਼ਤੇ, 3 ਤੋਂ 4 ਪ੍ਰੋਗਰਾਮ ਸਾਂਝੀ ਸਾਥ, ਤੇ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਵਿਸਰ ਦਾ ਵਿਰਸਾ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿੱਥੇ ਆਪਾਂ ਗੁਰਦੁਆਰਾ ਸਾਹਿਬ ਮਲਪੀਟਸ ਤੋਂ ਸ਼ਾਮ ਦੇ ਦੀਵਾਨ ਜਿਹੜੇ ਆ ਉਹਦੇ ਨਾਲ ਜੁੜਾਂਗੇ, ਸਿੰਘ ਸਭਾ ਮਲਪੀਟਸ ਤੋਂ। ਤੇ 8 ਵਜੇ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਆਵੇਗਾ, ਖਬਰ ਤੇ ਨਜ਼ਰ। ਤੇ ਉਸ ਤੋਂ ਬਾਅਦ ਦੇ ਵਿੱਚ ਕਦੀ ਤੇ ਹੱਸ ਬੋਲਵੇ, ਉਹ ਜਿਹੜਾ ਪ੍ਰੋਗਰਾਮ ਆ ਮਸੂਦ ਮੱਲੀ ਜੀ ਮੁੜ ਜਿਹੜਾ ਉਹ ਲੈ ਕੇ ਹਾਜ਼ਰ ਹੋਣਗੇ ਦੀਪਕ ਸ਼ਰਮਾ ਚਨਾਰਥਲ ਉਹਨਾਂ ਦੀਆਂ ਜਿਹੜੀਆਂ ਆ ਨਿਊਜ਼ ਤੋਂ ਬਾਅਦ ਦੇ ਵਿੱਚ। ਤੇ ਸਾਰਿਆਂ ਦਾ ਧੰਨਵਾਦ, ਬੜੀ ਮਿਹਰਬਾਨੀ, ਤੇ ਇਦਾਂ ਹੀ ਜਿਹੜੇ ਲੋਕ ਪੰਜਾਬੀ ਰੇਡੀਓ USA ਨਾਲ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।